ਜੀ ਅੱਜ ਜੀ ਕੇਸ ਡਿਸਕਸ ਕਰਾਂਗੇ ਸਿੰਘ ਵਰਸਸ ਗਾਰਲੈਂਡ। ਇਹਦੀ ਸਾਈਟੇਸ਼ਨ ਹੈਗੀ 20-1855 ਤੇ ਇਹਦੇ ਵਿੱਚ ਸਿੰਘ ਸਾਹਿਬ ਨੂੰ ਰਿਪਰੈਜ਼ੈਂਟ ਕੀਤਾ ਸੀਗਾ ਜੇ ਟੇਰਕਿਆਣਾ ਨੇ, ਤੇ ਬਾਕੀ ਜਿਹੜੇ ਸਰਕਾਰੀ ਵਕੀਲ ਸੀਗੇ ਉਹ ਸੀਗੇ ਬ੍ਰਾਇਨ ਬੋਟਨ ਐਕਟਿੰਗ ਅਸਿਸਟੈਂਟ ਅਟਰਨੀ ਜਨਰਲ ਸੀਗਾ, ਗ੍ਰੈਗ ਮੈਕ ਸੀਨੀਅਰ ਲਿਟੀਗੇਸ਼ਨ ਕਾਉਂਸਲ ਤੇ ਮਾਰਗਰੇਟ ਕਾਰਟਰ ਸੀਨੀਅਰ ਲਿਟੀਗੇਸ਼ਨ ਆਇਲ ਦੀ ਕਾਉਂਸਲ। ਸੋ ਇਹ ਸਾਡਾ ਆਪਣਾ ਕੇਸ ਸੀਗਾ, ਸੈਕੰਡ ਸਰਕਿਟ ਦਾ ਨਿਊਯਾਰਕ ਦਾ ਕੇਸ ਸੀਗਾ। ਠੀਕ ਹੈ। ਸੋ ਟਾਈਮ ਲੱਗਦਾ, ਹੌਲੀ ਹੌਲੀ ਕਰਕੇ ਪਹੁੰਚ ਗਏ ਉੱਥੇ। ਤੋ ਤੇ ਫਿਰ ਅੱਗੇ ਨੇ ਬਹੁਤ ਕੰਗ੍ਰੈਚੁਲੇਸ਼ਨਸ ਆ, ਵਧਾਈਆਂ। ਤੇ ਬੜੀ ਵਧੀਆ ਫਕਰ ਵਾਲੀ ਗੱਲ ਆ ਵੀ ਇਸ ਲੈਵਲ ਤੱਕ ਜਿਹੜੇ ਵਕੀਲ ਪਹੁੰਚਦੇ। ਸੋ ਇੱਥੋਂ ਵਕੀਲ ਦੇ ਮਾਦੇ ਦਾ ਤੇ ਵਕੀਲ ਨੂੰ ਟੈਕਨੀਕਲ ਨੌਲੇਜ ਦਾ ਜਿਹੜਾ ਉਹ ਪਤਾ ਲੱਗਦਾ ਆ। ਉਹਨਾਂ ਹੀ ਵਕੀਲ ਜਿਹੜੇ ਇਹੋ ਜਿਹੇ ਥਾਵਾਂ ਦੇ ਉੱਤੇ ਲੜ ਸਕਦੇ ਆ ਜਿਹੜੇ ਇਸ ਕਿਤਾਬ ਨੂੰ, ਇਸ ਲਾਅ ਨੂੰ ਚੰਗੀ ਤਰ੍ਹਾਂ ਜਿਹੜਾ ਉਹ ਸਮਝਦੇ ਆ, ਕਿੱਦਾਂ ਜਿਹੜਾ ਉਹ ਹੁੰਦਾ ਆ, ਕਿਵੇਂ ਆ। ਸੋ ਮੈਂ ਤਾਂ ਪਹਿਲਾਂ ਸੋਚਿਆ ਵੀ ਸਿੰਘ ਵਰਸਸ ਗਾਰਲੈਂਡ ਜਿਹੜਾ ਇੱਕ ਕਾਫੀ ਚਿਰ ਪਹਿਲਾਂ ਆਪਾਂ ਕੇਸ ਡਿਸਕਸ ਕੀਤਾ ਸੀਗਾ, ਸ਼ਾਇਦ ਉਸ ਦੇ ਉੱਤੇ ਜਿਹੜੀ ਆਪਾਂ ਚਰਚਾ ਕਰਨੀ ਆ। ਪਰ ਤੁਸੀਂ ਜਿਹੜਾ ਜੀ ਸਰਪ੍ਰਾਈਜ਼ ਕੀਤਾ ਹੈ ਅੱਜ। ਤੇ ਪਹਿਲਾਂ ਤਾਂ ਕੰਗ੍ਰੈਚੁਲੇਸ਼ਨਸ ਆ ਵੀ ਤੁਹਾਡਾ ਕੇਸ ਜੀ ਜਿਹੜਾ ਧੰਨਵਾਦ ਜੀ। ਤੱਕ। ਸੋ ਸਿੰਘ ਤਾਂ ਸਾਰਿਆਂ ਦਾ ਲਾਸਟ ਨੇਮ ਤੋਂ ਆਇਡੈਂਟੀਫਾਈ ਕਰਦੇ ਆ, ਤੇ ਮਾਰੇ ਗਾਰਲੈਂਡ ਜਿਹੜਾ ਅਟਰਨੀ ਜਨਰਲ ਹੁੰਦਾ, ਸਾਰੇ ਕੇਸ ਜਿਹੜੇ ਸਰਕਾਰ ਦੇ ਨਾਲ ਹੁੰਦੇ ਆ, ਤਾਂ ਕਰਕੇ ਸਾਰੇ ਜਿਹੜੇ ਪੰਜਾਬੀਆਂ ਦੇ ਕੇਸ ਉਹ ਸਿੰਘ ਵਰਸਸ ਗਾਰਲੈਂਡ ਹੀ ਕਹਿਲਾਉਂਦੇ ਆ। ਉਦਾਂ ਪੂਰਾ ਕੇਸ ਦਾ ਨਾਮ ਹੈਗਾ ਗੁਰਦੇਵ ਸਿੰਘ ਵਰਸਸ ਗਾਰਲੈਂਡ। ਸੋ ਇਹ ਅਵੇਲੇਬਲ ਹੈਗਾ ਆਨਲਾਈਨ ਤੇ ਪਬਲਿਕ ਇਨਫੋਰਮੇਸ਼ਨ, ਤਾਂ ਕਰਕੇ ਆਪਾਂ ਡਿਸਕਸ ਵੀ ਕਰ ਸਕਦੇ ਹਾਂ। ਕਲਾਇੰਟ ਤੋਂ ਪੁੱਛਿਆ ਵੀ ਸੀਗਾ, ਕਹਿੰਦਾ ਕੋਈ ਚੱਕਰ ਨਹੀਂ, ਤੁਸੀਂ ਕੋਈ ਡਿਸਕਸ ਕਰ ਚੱਕਰ ਲਓ। ਨਹੀਂ। ਸੋ ਉਹਨਾਂ ਵੱਲੋਂ ਅਪਰੂਵਲ ਹੈਗਾ ਆ ਤੇ ਪਬਲਿਕ ਇਨਫੋਰਮੇਸ਼ਨ ਆ, ਸੋ ਇਹ ਡਿਸਕਸ। ਸੋ ਇਸ ਕੇਸ ਦਾ ਉਹਦਾ ਫੈਸਲਾ ਆ ਚੁੱਕਾ ਹੈ, ਆਪਾਂ ਅਖੀਰ ਦੇ ਵਿੱਚ ਜਾਣਾਂਗੇ ਵੀ ਕੀ ਆ। ਸੋ ਜੇ ਤੁਸੀਂ ਮੁੱਢਲੇ ਤੌਰ ਦੇ ਉੱਤੇ ਥੋੜਾ ਜਿਹਾ ਇੱਕ ਦੱਸਣਾ ਹੋਵੇ ਵੀ ਇਹ ਮੇਨ ਕਿਹੜੇ ਬੇਸ ਦੇ ਉੱਤੇ ਜਿਹੜਾ ਕੇਸ ਜਿਹੜਾ ਸਰਕਟ ਕੋਰਟ ਦੇ ਵਿੱਚ ਸੀਗਾ, ਕਿਸ ਦੇ ਉੱਤੇ ਜਿਹੜੀਆਂ ਜ਼ਰਾ ਹੋਈਆਂ ਨੇ। ਇਹਦਾ ਕੇਸ ਹਾਰ ਗਿਆ ਸੀਗਾ ਥੱਲੇ ਕੋਰਟ ਦੇ ਵਿੱਚੋਂ, BIA ਦੇ ਕੋਲੋਂ ਵੀ ਹਾਰ ਗਿਆ ਸੀਗਾ। ਤੇ ਇਹਦਾ ਜਿਹੜਾ ਮੇਨ ਮੁੱਦਾ ਇਹ ਸੀਗਾ ਕਿ ਮੁੱਦਾ ਇਹਦਾ ਕੋਈ ਨਹੀਂ ਸੀਗਾ, ਫੇਅਰ ਐਂਡ ਸਕੁਏਅਰ ਹਾਰ ਗਿਆ ਬਿਆਨ ਦੇ ਵਿੱਚ। ਤੇ ਜਿਹੜੇ ਐਪਲੀਕੇਸ਼ਨ ਅਸਾਈਲਮ ਦੀ ਦਿੱਤੀ ਸੀਗੀ ਉਹਦੇ ਵਿੱਚ ਡੇਟਸ ਮਹੀਨੇ ਗਲਤ ਸੀਗੇ। ਜਿਹੜਾ ਇਮੀਗ੍ਰੇਸ਼ਨ ਜੱਜ ਕਹਿੰਦਾ ਕਿ ਜਦੋਂ ਤੂੰ ਕਹਿ ਰਿਹਾ ਕਿ ਤੇਰੇ ਤੇ ਹਮਲਾ ਹੋਇਆ, ਤੂੰ ਆਲਰੇਡੀ ਆਪਣੀ ਐਪਲੀਕੇਸ਼ਨ 'ਚ ਦੱਸ ਰਿਹਾ ਕਿ ਤੂੰ ਅਮਰੀਕਾ ਦੇ ਵਿੱਚ ਸੀਗਾ। ਸੋ ਤੇਰੇ ਜਿਹੜੇ ਹਮਲੇ ਆ ਉਹ ਮੈਚ ਨਹੀਂ ਕਰਦੇ, ਤੇ ਤੇਰੀ ਟੈਸਟਮਨੀ ਜਿਹੜੀ ਮੈਚ ਨਹੀਂ ਕਰਦੀ, ਤੇ ਉਹਦੇ ਉੱਤੇ ਫੇਅਰ ਐਂਡ ਸਕੁਏਅਰ ਹਾਰ ਗਿਆ ਸੀਗਾ। ਸੋ ਇਦਾਂ ਦੇ ਕੇਸ ਕੀ ਹੁੰਦੇ ਕਿ ਜਿਹਦੇ ਵਿੱਚ ਐਡਾ ਵੱਡਾ ਮਿਸਮੈਚ ਹੋ ਜਾਵੇ, ਉਹ ਕੇਸ ਥੋੜੇ ਜਿਹੇ ਜਿੱਤਣੇ ਔਖੇ ਹੋ ਜਾਂਦੇ ਆ। ਜਿਹੜੇ ਸਿਸਟਮ ਚੋਂ ਲੰਘੇ ਉਹਨਾਂ ਨੂੰ ਪਤਾ ਸਾਰਾ। ਸੋ ਇਹ ਬੰਦੇ ਦਾ ਕੀ ਸੀਗਾ ਕਿ ਇਹ ਕਹਿੰਦਾ ਕਿ ਮੇਰੇ ਵਕੀਲ ਦੀ ਗਲਤੀ ਸੀਗੀ, ਤੇ ਜਿਹੜਾ ਵਕੀਲ ਸੀਗਾ ਉਹ ਕਹਿੰਦਾ ਕਿ ਮੇਰੀ ਗਲਤੀ ਨਹੀਂ, ਇਹਦੀ ਗਲਤੀ ਆ। ਤੇ ਉਸ ਬਾਰੇ ਜਿਹੜਾ ਸੀਗਾ ਕੇਸ ਸੀਗਾ। ਬਾਕੀ ਹੋਰ ਕਾਫੀ ਫੈਕਟਸ ਇਹਦੇ ਹੈਗੇ ਆ, ਤੁਹਾਨੂੰ ਦੱਸਾਂਗੇ ਸਾਰੇ ਕੇਸ ਦੇ ਵਿੱਚ ਕਿੱਦਾਂ। ਪਰ ਜਿਹੜਾ ਮੇਨ ਬੇਸਿਸ ਉਹ ਸੀਗਾ ਕਿ ਜਦੋਂ ਬੰਦੇ ਦੇ ਬਿਆਨ ਸਾਰੇ ਗੜਬੜ ਹੋ ਜਾਂਦੇ ਆ, ਕਿ ਤਰੀਕਾ ਹੀ ਕਿ ਜਦੋਂ ਹਮਲਾ ਹੋ ਰਿਹਾ ਉਦੋਂ ਬੰਦਾ ਸੀਗਾ ਨਹੀਂ ਉੱਥੇ, ਇਦਾਂ ਦੀ ਇਸ ਲੈਵਲ ਤੱਕ ਗੱਲ ਜਿਹੜੀ ਪਹੁੰਚ ਜਾਂਦੀ ਆ। ਤੇ ਜੱਜ ਉਹਨੂੰ ਕਹਿੰਦਾ ਕਿ ਨਹੀਂ, ਮੈਨੂੰ ਲੱਗਦਾ ਨਹੀਂ ਕਿ ਤੂੰ ਸੱਚ ਬੋਲ ਰਿਹਾ। ਤੇ ਉਹ ਵਾਲੇ ਕੇਸ ਦਾ ਫਿਰ ਅੱਗੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਵੀ ਡਿਨਾਈ ਕਰਤਾ ਸੀ ਕਿ ਨਹੀਂ, ਆਪਾਂ ਐਗਰੀ ਕਰਦੇ ਹਾਂ ਕਿ ਬੜੀ ਕ੍ਰਿਟੀਕਲ ਮਿਸਟੇਕ ਆ। ਸੋ ਉਹਦੇ ਵਾਸਤੇ ਉਹਨੇ ਹਾਇਰ ਕੀਤਾ ਸੀਗਾ। ਤੇ ਰੇਡੀਓ ਤੋਂ ਸੁਣ ਕੇ ਮੇਰੇ ਖਿਆਲ ਇਹ ਕਲਾਇੰਟ ਆਇਆ ਸੀਗਾ ਬਿਲਕੁਲ ਪਹਿਲਾਂ ਸਭ ਤੋਂ ਜਿਹੜੇ ਪਹਿਲੇ ਵੇਵ ਹੁੰਦੀ ਕਲਾਇੰਟ ਦੀ, ਉਹਨਾਂ ਦੇ ਵਿੱਚੋਂ ਦੀ ਸੀਗਾ। ਠੀਕ ਤੇ ਹੈ। ਇਹਨੇ ਕੋਈ ਪ੍ਰੋਗਰਾਮ ਆਪਣਾ ਸੁਣਿਆ ਸੀਗਾ ਮੇਰੇ ਖਿਆਲ ਉੱਥੋਂ ਦੀ। ਇਹਨੇ ਸਾਨੂੰ ਨਿਊਯਾਰਕ ਤੋਂ ਸਾਨੂੰ ਇਹਨੇ ਹਾਇਰ ਕੀਤਾ। ਹਾਂਜੀ। ਤੇ ਇਹਦਾ ਜਿਹੜਾ ਪਹਿਲਾ ਹੀ ਕੇਸ ਸੀਗਾ, ਇਹਦੇ ਕੇਸ ਦੇ ਵਿੱਚ ਹੀ ਮੈਂ ਜਿਹੜੀ ਸੀਗੀ ਐਡਮਿਸ਼ਨ ਲਈ ਸੀਗੀ ਸੈਕੰਡ ਸਰਕਿਟ ਤੇ ਇਹ ਪਹਿਲਾ ਜਿਹੜਾ ਕੇਸ ਸੀਗਾ ਕਿ ਸੈਕੰਡ ਸਰਕਿਟ ਆਪਾਂ ਪਹੁੰਚੇ ਕਿ ਚੱਲ ਇਹਨੂੰ ਕਰਦੇ ਹਾਂ। ਤੇ ਚਾਂਸਸ ਇਹਦੇ ਕਾਫੀ ਸਲਿਮ ਸੀਗੇ, ਕਿਉਂਕਿ ਜੱਜ ਨੇ, BIA ਨੇ ਇਹ ਐਗਰੀ ਕੀਤਾ ਕਿ ਨਹੀਂ, ਤੂੰ ਕਾਫੀ ਵੱਡੀ ਗਲਤੀ ਕਰਤੀ ਆ, ਤੇ ਤੇਰੀ ਐਪਲੀਕੇਸ਼ਨ ਦੇ ਵਿੱਚ ਕੁਝ ਹੋਰ ਲਿਖਿਆ, ਬਿਆਨਾਂ ਦੇ ਵਿੱਚ ਤੂੰ ਕੁਝ ਹੋਰ ਕਹਿ ਰਿਹਾ, ਡਾਕੂਮੈਂਟ ਤੇਰੇ ਕੁਝ ਹੋਰ ਕਹਿ ਰਹੇ ਆ। ਸੋ ਇਸ ਚੀਜ਼ ਬਾਰੇ ਕੇਸ ਸੀਗਾ। ਸੋ ਜਦੋਂ ਅਟਾਰਨੀ ਟਰਕਿਆਣਾ ਜੀ ਤੁਹਾਡੇ ਮੂਹਰੇ ਗੁਰਦੇਵ ਸਿੰਘ ਹੁਣਾਂ ਨੇ ਆਪਣੀ ਕੇਸ ਦੇ ਫੈਕਟਸ ਜਿਹੜੇ ਪ੍ਰੈਜ਼ੈਂਟ ਕੀਤੇ, ਤੁਹਾਡੇ ਮਨ ਦੇ ਵਿੱਚ ਕਿੱਦਾਂ ਸੀਗਾ? ਓਬਵੀਅਸਲੀ ਚਲੋ ਹਰ ਇੱਕ ਵਕੀਲ ਚਾਹੁੰਦਾ ਆ ਵੀ ਆਪਾਂ ਇਸ ਲੈਵਲ ਤੱਕ ਜਿਹੜਾ ਉਹ ਪਹੁੰਚੀਏ। ਮੁੱਢਲੇ ਤੌਰ ਦੇ ਉੱਤੇ ਤੁਹਾਨੂੰ ਕਿੱਦਾਂ ਲੱਗਾ ਜਦੋਂ ਸ਼ੁਰੂਆਤ ਦੇ ਵਿੱਚ ਵੀ ਕਿਹੜੇ ਪਾਸੋਂ, ਕਿਹੜੇ ਐਂਗਲ ਤੋਂ ਆਪਾਂ ਜਿਹੜਾ ਸਰਕਿਟ ਕੋਰਟ ਦੇ ਵਿੱਚ ਜਾ ਸਕਦੇ ਹਾਂ? ਮੈਨੂੰ ਉਦੋਂ ਲੱਗਦਾ ਨਹੀਂ ਸੀਗਾ ਕਿ ਆਪਾਂ ਕੇਸ ਜਿੱਤ ਸਕਦੇ ਹਾਂ, ਸਿੱਧੀ ਜੀ ਗੱਲ ਆ ਜਿਹੜੀ। ਕਿਉਂਕਿ ਅਸਾਈਲਮ ਮਤਲਬ ਉਹਦੇ ਵਿੱਚ ਜਦੋਂ ਹੁਣ ਤੁਹਾਨੂੰ ਮੈਂ ਫੈਕਟਸ ਦੱਸੂਗਾ, ਤੁਹਾਨੂੰ ਆਪੇ ਪਤਾ ਲੱਗ ਜਾਣਾ ਕਿ ਕੇਸ ਮੁਸ਼ਕਿਲ ਕਿਉਂ ਸੀਗਾ। ਕਿਉਂਕਿ ਬੰਦੇ ਦੀ ਅਸਾਈਲਮ ਐਪਲੀਕੇਸ਼ਨ ਦੇ ਵਿੱਚ ਤੇ ਬਿਆਨਾਂ ਦੇ ਵਿੱਚ ਜਦੋਂ ਉਹਦੇ ਤੇ ਹਮਲਾ ਹੋ ਰਿਹਾ, ਉਹ ਆਪਣੇ ਦੇਸ਼ ਦੇ ਵਿੱਚ ਨਹੀਂ ਹੈਗਾ। ਸੋ ਵੱਡੇ ਲੈਵਲ ਦੀ ਡਿਸਕ੍ਰਿਪੈਂਸੀ ਜਿਹੜੀ ਸੀਗੀ, ਛੋਟੀ ਮੋਟੀ ਵੀ ਨਹੀਂ, ਬੜੇ ਵੱਡੇ ਲੈਵਲ ਦੀ ਚੀਜ਼ ਜਿਹੜੀ ਹੋ ਗਈ ਸੀਗੀ ਵੀ ਬੰਦਾ ਹੀ ਉੱਥੇ ਨਹੀਂ। ਹਾਂ। ਤੇ ਈਮੇਲ ਵਗੈਰਾ ਦਾ ਕੋਈ, ਉਹ ਕਹਿੰਦਾ ਕਿ ਮੈਂ ਆਪਣੇ ਵਕੀਲ ਨੂੰ ਕਿਹਾ ਸੀਗਾ, ਵਕੀਲ ਦੀ ਗਲਤੀ ਆ। ਪਰ ਇਦਾਂ ਦੀ ਕੋਈ ਈਮੇਲ ਮੈਸੇਜ ਜਾਂ ਕੋਈ ਇਦਾਂ ਦੀ ਚੀਜ਼ ਨਹੀਂ ਸੀਗੀ ਜਿਹਦੇ ਵਿੱਚ ਕਿ ਉਹਨੇ ਵਕੀਲ ਨੂੰ ਕਿਹਾ ਹੋਵੇ।
ਤੇ ਉਹਨੂੰ ਪੁੱਛਿਆ ਕਿ ਤੂੰ ਕਿੱਥੇ ਗਿਆ? ਉਹ ਕਹਿੰਦਾ ਮੈਂ ਉਹਨੂੰ ਜਿੱਦਾਂ ਐਲੀਵੇਟਰ ਦੇ ਕੋਲ ਜਾ ਕੇ ਕਿਹਾ। ਤੇ ਉਹਦੀ ਵੀ ਫਿਰ ਗੱਲ ਸੀਗੀ ਕਿ ਸਰਕਾਰ ਕਿਉਂ ਯਕੀਨ ਕਰੇ ਕਿ ਤੂੰ ਵਕੀਲ ਨੂੰ ਕਿਹਾ। ਕੋਈ ਹੂੰ, ਪ੍ਰੂਫ ਕੋਈ ਪ੍ਰੂਫ ਵਗੈਰਾ ਨਹੀਂ ਸੀਗਾ ਸਾਡੇ ਕੋਲ, ਕੋਈ ਮੈਸੇਜ ਨਹੀਂ, ਕੋਈ ਈਮੇਲ ਨਹੀਂ, ਕੁਛ ਨਹੀਂ। ਸਿੰਪਲੀ ਉਹੀ ਕਿ ਬੰਦਾ ਕਹਿੰਦਾ ਨਹੀਂ ਮੈਂ ਸਹੀ ਕਿਹਾ, ਉਹਨੇ ਵਕੀਲ ਦੇ ਆਫਿਸ ਨੇ ਉਹ ਲਿਖੇ ਗਲਤ ਗਲਤ ਮੇਰੇ ਪੇਪਰ ਸਬਮਿਟ ਕਰਾਏ ਆ। ਜਿਹੜਾ ਜੱਜ ਸੀਗਾ ਤੇ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕਹਿੰਦਾ ਕਿ ਤੈਨੂੰ ਸਹੁੰ ਚੁਕਾਈ ਸੀ ਉਹਨਾਂ ਨੇ ਕੇਸ ਤੋਂ ਪਹਿਲਾਂ ਕਿ ਹੂੰ, ਜੋ ਤੇਰੀ ਐਪਲੀਕੇਸ਼ਨ 'ਚ ਲਿਖਿਆ ਸਾਰਾ ਕੁਝ ਸਹੀ ਲਿਖਿਆ। ਤੂੰ ਸਹੁੰ ਖਾਨਾ ਕਿ ਤੈਨੂੰ ਸਾਰਾ ਕੁਝ ਸਮਝਾ ਦਿੱਤਾ ਕਿ ਅੱਜ ਤੂੰ ਕੇਸ ਨਾਲ ਅੱਗੇ ਜਾਣਾ ਕਿ ਨਹੀਂ ਜਾਣਾ, ਤੇ ਤੂੰ ਸਹੁੰ ਖਾ ਕੇ ਕਿਹਾ ਕਿ ਮੈਂ ਕੇਸ ਨਾਲ ਅੱਗੇ ਜਾਣਾ। ਤੇ ਹੂੰ, ਹੁਣ ਤੂੰ ਬੈਕ ਨਹੀਂ ਪਾ ਸਕਦਾ ਕਿ ਮੈਂ ਦੱਸਿਆ ਸੀਗਾ ਕਿ ਤੇਰੇ ਸਾਈਨ ਵੀ ਆ ਉੱਥੇ, ਤੇਰੇ ਕੋਲ ਮੂੰਹ ਜ਼ਬਾਨੀ ਵੀ ਪੁੱਛਿਆ ਗਿਆ ਕਿ ਤੈਨੂੰ ਤੇਰੀ ਭਾਸ਼ਾ ਦੇ ਵਿੱਚ ਸਮਝਾਇਆ ਸਾਰਾ ਕੁਝ ਸਹੀ ਆ, ਤੂੰ ਆਪਣੇ ਮੂੰਹੋਂ ਕਿਹਾ ਕਿ ਸਾਰਾ ਕੁਝ ਸਹੀ ਆ, ਫਿਰ ਆਪਾਂ ਤੇਰੇ ਕੇਸ ਨਾਲ ਜਿਹੜਾ ਅੱਗੇ ਗਏ ਆ। ਹੂੰ, ਸੋ ਇਹ ਫੈਕਟ ਸੀਗੇ। ਤੇ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ ਉਹ ਕਹਿੰਦਾ ਕਿ ਆਪਾਂ ਗੱਲ ਨਹੀਂ ਤੁਹਾਡੀ ਸੁਣਨੀ ਕਿਉਂਕਿ ਤੁਸੀਂ ਸਹੁੰ ਖਾ ਕੇ ਦੱਸਿਆ ਕਿ ਸਾਰਾ ਕੁਝ ਐਪਲੀਕੇਸ਼ਨ ਦੇ ਵਿੱਚ ਸਹੀ ਲਿਖਿਆ। ਠੀਕ ਹੈ। ਸੋ ਜਦੋਂ ਮੈਂ ਕਹਿੰਦਾ ਏਦਾਂ ਹੁਣ ਆਪਣੀ ਕੋਈ ਏਦਾਂ ਦੀ ਆਦਤ ਨਹੀਂ, ਜਦੋਂ ਜ਼ੀਰੋ ਕੇਸ ਵੀ ਸੀਗੇ ਨਾ ਉਦੋਂ ਵੀ ਬੰਦਾ ਪੁੱਛਦਾ ਸੀਗਾ ਕਿ ਯਾਰ ਕੀ ਮੇਰਾ ਹਿਸਾਬ ਕਿਤਾਬ ਆ। ਕਦੀ ਕਿਸੇ ਨੂੰ ਏਦਾਂ ਨਹੀਂ ਕਿਹਾ ਕਿ ਤੇਰਾ ਕੇਸ ਪਾਸ ਹੋ ਜਾਣਾ, ਕਰਾ ਦਾਂਗੇ। ਜਿਹੜੇ ਬੰਦੇ ਸੀਗੇ ਨਾ, ਜਿਹੜੇ ਬੰਦੇ ਏਦਾਂ ਦੇ ਆਉਂਦੇ ਕਿ ਮੈਨੂੰ ਹੌਸਲਾ ਦਿਓ, ਮੈਨੂੰ ਉਹ ਦਿਓ, ਮੈਂ ਕਿਹਾ ਜਿਹੜਾ ਹੌਸਲੇ ਵਾਲੇ ਬੰਦੇ ਨਾ ਉਹ ਦੂਜਾ ਵਕੀਲ ਲੱਭ ਲਓ। ਇਹ ਟੈਕਨੀਕਲ ਆਰਗੂਮੈਂਟ ਕਰਨੀ ਆ, ਫਾਈਟ ਕਰਨੀ ਆ, ਜਿਹੜਾ ਮੇਰਾ ਰੋਲ ਆ ਜਿੰਨਾ ਕੁ ਮੈਂ ਕਰ ਸਕਦਾ ਉਹਨਾਂ ਕੁ ਮੈਂ ਕਰ ਦੂੰਗਾ। ਮੈਨੂੰ ਪਤਾ ਨਹੀਂ ਕਿ ਕੇਸ ਜਿੱਤ ਸਕਦੇ ਆ ਕਿ ਨਹੀਂ ਜਿੱਤ ਸਕਦੇ, ਪਰ ਹਾਂ ਇਹ ਗੱਲ ਆ ਟੈਕਨੀਕਲ ਆਰਗੂਮੈਂਟ ਦੇ ਵਿੱਚ ਮੈਂ ਤੁਹਾਡੀ ਵਧੀਆ ਆਰਗੂਮੈਂਟ ਕਰ ਦੂੰਗਾ। ਜੇ ਤੁਹਾਨੂੰ ਉਹ ਤੋਂ ਜ਼ਿਆਦਾ ਕੁਝ ਮੇਰੇ ਕੋਲ ਚਾਹੀਦਾ ਹੈਗਾ ਤਾਂ ਮੈਂ ਤੁਹਾਡੇ ਲਈ ਸਹੀ ਵਕੀਲ ਨਹੀਂ ਹੈਗਾ, ਤੁਸੀਂ ਦੂਜਾ ਵਕੀਲ ਲੱਭੋ। ਇਹਨੂੰ ਸਿੱਧੇ ਦੱਸਿਆ, ਕਹਿੰਦਾ ਮੈਨੂੰ ਤੁਹਾਡੇ ਤੇ ਭਰੋਸਾ ਵਾ, ਮੈਂ ਤੁਹਾਨੂੰ ਹੂੰ, ਹੀ ਹਾਇਰ ਕਰਨਾ। ਇਹਨੇ ਸਾਰਾ ਨਿਊਯਾਰਕ ਛੱਡ ਕੇ, ਉਦੋਂ ਸਾਡਾ ਆਫਿਸ ਵੀ ਨਹੀਂ ਸੀਗਾ, ਇਹਨੇ ਸਾਨੂੰ ਉੱਥੋਂ ਕੈਲੀਫੋਰਨੀਆ ਤੋਂ ਹਾਇਰ ਕੀਤਾ। ਤੇ ਸੀਗਾ ਕਿ ਸਰਕਿਟ ਕੋਰਟ ਦੇ ਕੇਸ ਜਿਹੜੇ ਲਾਅ ਡਿਫਰੈਂਟ ਹੁੰਦੇ, ਰਾਈਟ? ਕਿ ਹੁਣ ਜਿੱਦਾਂ ਮੇਰੇ ਕੋਲ 5th ਸਰਕਿਟ ਦਾ ਕੇਸ ਆ ਗਿਆ, ਉਹਦਾ ਮਤਲਬ ਇਦਾਂ ਨਹੀਂ ਕਿ ਮੈਂ ਸਿੰਘ ਵਰਸਸ ਵਿਟੇਕਰ 9th ਸਰਕਿਟ ਵਾਲਾ ਚੇਪ ਦੇਣ, ਉਹਨਾਂ ਦੇ ਲਾਅ ਜਿਹੜੇ ਅਲੱਗ ਆ। ਸੋ ਕਿ ਹੂੰ, ਜਿਹੜੀ ਅਪੀਲ ਵਗੈਰਾ ਹੈਗੀ ਉਹਨੂੰ ਲਾਅ ਨੂੰ ਪੜ੍ਹਨ ਦੇ ਵਿੱਚ ਤੁਹਾਡੇ 4 5 6 ਮਹੀਨੇ ਕਿ ਲਾਅ ਕੀ ਕਹਿੰਦਾ, ਉੱਥੇ ਕਿੱਦਾਂ ਜਿੱਤ ਸਕਦੇ ਆ, ਕਿਹੜੇ ਫੈਸਲੇ ਹੋਏ ਆ, ਉਹ ਸੈਕੰਡ ਸਰਕਿਟ ਦੇ ਹਿਸਾਬ ਨਾਲ ਚੱਲਦਾ। ਸੋ ਇਹਦਾ ਕੀ ਸੀਗਾ ਕਿ ਪਹਿਲਾ ਕੇਸ ਸੀਗਾ, ਜਿਹੜੇ ਮੇਰੇ ਫਰਮ ਵਾਲੇ ਵੀ ਆ ਉਹ ਵੀ ਕਹਿਣ ਕਿ ਕੱਲ ਹੀ ਤੂੰ ਪੰਗਾ ਜਿਹਾ ਲੈ ਰਿਹਾ ਕਿ ਤੈਨੂੰ ਹੁਣ ਦੁਬਾਰਾ ਤੋਂ ਨਵੇਂ ਸਰਕਿਟ ਦਾ ਫੜੂੰਗਾ, ਕਰੂੰਗਾ, ਪੜੂੰਗਾ ਕਿੱਥੇ? ਇਹਦਾ ਬੰਦੇ ਦਾ ਤਾਂ ਉਦਾਂ ਹੀ ਲੂਜ਼ਿੰਗ ਕੇਸ ਹੈ, ਇਹਨੇ ਤਾਂ ਸਿੱਧਾ ਹੀ ਸਹੁੰ ਖਾ ਕੇ ਕਹਿ ਦਿੱਤਾ ਕਿ ਮੈਂ ਸਾਰਾ ਕੁਝ ਸਹੀ ਲਿਖਿਆ। ਝੂਠ ਬੋਲਿਆ ਇਹਨੇ ਤਾਂ, ਹਾਂ। ਮੈਂ ਕਿਹਾ ਹੁਣ ਏਦਾਂ ਆ ਕਿ ਬੰਦਾ ਬਾਈ ਉਮੀਦ ਨਾ ਆਇਆ, ਉਹਨੂੰ ਮੈਂ ਦੱਸਤਾ ਹੈਗਾ ਕਿ ਤੇਰਾ ਕੇਸ ਆਪਾਂ ਹਾਰ ਸਕਦੇ ਹਾਂ, ਪਰ ਉਹ ਕਹਿੰਦਾ ਕਿ ਨਹੀਂ ਤੁਸੀਂ ਮੈਨੂੰ ਪਤਾ। ਤੇ ਇਹਦੀ ਸਪਾਊਸ ਵਗੈਰਾ ਵੀ ਇੰਡੀਆ ਦੇ ਵਿੱਚ ਸੀਗੀ, ਕਾਫੀ ਪ੍ਰੋਬਲਮ, ਕਾਫੀ ਇਹਨੂੰ ਸਾਲ ਹੋ ਗਏ ਸੀਗੇ, ਫਸ ਗਿਆ ਵਿਚਾਰਾ ਵਿੱਚ ਵਿਚਾਲੇ ਜਿਹਾ। ਹੂੰ, 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 ਤੇ ਅਪੀਲ ਤਾਂ ਕਰਨੀ ਸੀਗੀ, ਇਹ ਕਹਿੰਦਾ ਕਿ ਠੀਕ ਆ ਜੋ ਤੁਸੀਂ ਕਹਿੰਦੇ ਆ ਮੈਂ ਤੁਹਾਡੇ ਨਾਲ ਐਗਰੀ ਕਰਦਾ, ਜਿੱਤੇ ਹਾਰੇ ਤੇ ਆਪਾਂ ਡਾਈਸ ਰੋਲ ਕਰਨਾ। ਮੈਂ ਕਿਹਾ ਠੀਕ ਹੈ, ਜੇ ਤੇਰੀ ਆਹ ਕੰਡੀਸ਼ਨ ਆ, ਤੂੰ ਡਾਈਸ ਰੋਲ ਕਰਨ ਨੂੰ ਤਿਆਰ ਆ, ਮੈਂ ਤੇਰੇ ਨਾਲ ਡਾਈਸ ਰੋਲ ਕਰਨ ਨੂੰ ਤਿਆਰ ਆ, ਮੈਂ ਟੈਕਨੀਕਲ ਆਰਗੂਮੈਂਟਸ ਉਹਨਾਂ ਨੂੰ ਦੇ ਦੂੰਗਾ ਆਪਣੇ ਵੱਲੋਂ ਕਿ ਕੀ ਚੀਜ਼ ਆ। ਸੋ ਇਹਨੂੰ ਆਪਾਂ ਇਮੀਗ੍ਰੇਸ਼ਨ ਲਾਅ ਦੇ ਹਿਸਾਬ ਨਾਲ ਨਹੀਂ, ਆਪਾਂ ਇਹਨੂੰ ਕਨਸਟੀਟਿਊਸ਼ਨਲ ਲਾਅ ਦੇ ਹਿਸਾਬ ਨਾਲ ਆਰਗੂ ਕੀਤਾ ਸੀਗਾ ਕੇਸ ਨੂੰ। ਸੋ ਕਨਸਟੀਟਿਊਸ਼ਨਲ ਲਾਅ ਦੇ ਹਿਸਾਬ ਨਾਲ ਕੀ ਹੁੰਦਾ ਕਿ ਤੁਹਾਨੂੰ ਥੋੜਾ ਜਿਹਾ ਆਪਣੀ ਜਿਹੜੀ ਨਾਰਮਲ ਇਮੀਗ੍ਰੇਸ਼ਨ ਪ੍ਰੈਕਟਿਸ ਆ ਤੋਂ ਬਾਹਰ ਜਾਣਾ ਪੈਂਦਾ, ਉਦਾਂ ਓਕੇ। ਦੀਆਂ ਦੇਣੀਆਂ ਪੈਂਦੀਆਂ ਕਿ ਕਿਉਂ ਕੋਰਟ ਇਹਨੂੰ ਕੰਸੀਡਰ ਕਰੇ। ਸੋ ਪਟੀਸ਼ਨ ਫਾਰ ਰਿਵਿਊ ਕਹਿੰਦੇ, ਪੀਐਫਆਰ। ਸੋ ਪਹਿਲਾਂ ਤਾਂ ਇਹੀ ਚੈਲੰਜ ਹੁੰਦਾ ਕਿ ਸੈਕੰਡ ਸਰਕਿਟ ਤੁਹਾਡਾ ਸਿੱਧੇ ਕਹੂਗਾ ਕਿ ਨਹੀਂ ਆਪਾਂ ਸੁਣਨਾ ਹੀ ਨਹੀਂ ਤੇਰਾ ਕੇਸ, ਤੂੰ ਜਾ ਹੂੰ, ਘਰ ਨੂੰ ਹੂੰ, ਵਾਪਸ। ਹੂੰ, ਹੂੰ। ਸੋ ਇਦਾਂ ਜਿਹੜਾ ਕਿ ਕਾਫੀ ਫਾਈਟ ਹੋਈ ਇਹਨੂੰ, ਹੁਣ ਕੇਸ ਨੂੰ 3 ਸਾਲ ਲੱਗ ਗਏ ਕਰਦੇ ਮਤਲਬ ਬੈਕ ਐਂਡ ਫੋਰਥ ਵਿੱਚ ਬੜੀ ਵਾਰੀ ਸਰਕਾਰ ਨੇ ਆਇਆ ਕਹਿੰਦੇ ਕਿ ਨਹੀਂ ਤੈਨੂੰ ਰਹਿਣ ਦੀ ਪਰਮਿਸ਼ਨ ਦੇ ਦਿੰਦੇ ਆ, ਤੂੰ ਰਹਿ ਲੈ ਇੱਥੇ ਕੰਮ ਕਰ ਲਾ। ਉਹ ਕਹਿੰਦਾ ਮੇਰਾ ਉਹਨਾਂ ਵੀ ਨਹੀਂ ਚੱਲਦਾ। ਉੱਪਰ ਥੱਲੇ ਕਈ ਵਾਰੀ ਜੇਕਬਸਨ ਰਿਮਾਂਡ ਕਹਿੰਦੇ ਚਾਹੀਦੀ। ਮੈਂ ਕਿਹਾ ਯਾਰ ਆਹ ਕਿਹੜੀ ਨਵੀਂ ਚੀਜ਼ ਸੁੱਟਦੀ ਤੁਸੀਂ, ਮੈਂ ਤਾਂ ਸੁਣਿਆ ਨਹੀਂ ਕਦੀ। ਫਿਰ ਹੂੰ, ਕਦੀ ਆਹ ਕੇਸ ਪੜ੍ਹ, ਕਦੀ ਉਹ ਕੇਸ ਪੜ੍ਹ, ਤੇ ਚੰਗਾ 3 ਸਾਲ ਖਿੱਚ ਹੋਇਆ ਕੇਸ। ਪਰ ਇਹ ਹੈ ਕਿ ਇਹ ਕਲਾਇੰਟ ਦੀ ਇੱਕ ਸਿਫਤ ਹੈ, ਇਹਨੇ ਕਦੀ ਬੋਦਰ ਨਹੀਂ ਕੀਤਾ, ਇਹਨੇ ਮਤਲਬ ਚੱਲਣ ਦਿੱਤਾ ਆਪਣਾ, ਕਹਿੰਦਾ ਇਹਨੂੰ ਜੋ ਤੁਸੀਂ ਭਰੋਸਾ ਰੱਖਿਆ ਤੁਹਾਡੇ 'ਚ ਪੂਰਾ। ਭਰੋਸਾ ਰੱਖਿਆ, ਰਿਸਪੈਕਟਫੁਲ ਸੀਗਾ, ਉਹ ਸੀਗਾ। ਕਈ ਇਦਾਂ ਦੇ ਉਹਨੂੰ ਮੈਂ ਕਿਹਾ ਫੜ ਪੈਸੇ ਆਪਣੇ, ਜਾ ਘਰ ਨੂੰ ਆਪਣੇ, ਹਨਾ ਮੈਂ ਤੇਰੇ ਨਾਲ ਕੰਮ ਨਹੀਂ ਕਰਨਾ। ਇਦਾਂ ਦੇ ਵੀ ਕਲਾਇੰਟ ਕਈ ਵਾਰੀ ਆ ਜਾਂਦੇ ਸੀਗੇ। ਬੜਾ ਵਧੀਆ ਨਾਈਸ ਹੰਬਲ ਕਲਾਇੰਟ ਸੀਗਾ, ਟਰੱਕ ਡਰਾਈਵਰ ਮੁੰਡਾ ਵਿਚਾਰਾ। ਜਦੋਂ ਇਹਨੇ ਕਾਲ ਕਰਨੀ, ਭਾਵੇਂ ਐਡੀ ਮਾੜੀ ਇਹਦੀ ਹਾਲਤ ਸੀਗੀ, ਇਹਨੇ ਹਮੇਸ਼ਾ ਵਧੀਆ ਤਰੀਕੇ ਨਾਲ ਰਿਸਪੌਂਡ ਕੀਤਾ। ਜੋ ਇਹਨੂੰ ਕਹਿਣਾ ਕਿ ਆਹ ਲਿਆ ਦੇ, ਉਹ ਲਿਆ ਦੇ, ਇਹਨੇ ਬਿਲਕੁਲ ਕੋਈ ਨਹੀਂ ਭਾਜੀ ਮੈਂ ਲਿਆ ਦਿੰਦਾ। ਤੇ ਆਹੀ ਹੈ ਕਿ ਐਂਡ 'ਚ ਇਹਨੂੰ ਫਲ ਵੀ ਫਿਰ ਬੰਦੇ ਨੂੰ ਮਿਲਿਆ। ਮਿਲਿਆ। ਵੈਰੀ ਹੈਪੀ ਫॉर ਦਿਸ ਗਾਇ। ਜੀ। ਸੋ ਹੁਣ ਜੇ ਆਪਾਂ ਥੋੜੇ ਫੈਕਟ ਇਸ ਕੇਸ ਦੇ ਉੱਤੇ ਗੱਲ ਕਰੀਏ, ਅਟਾਰਨੀ ਟਿਰਕੀਆਣਾ ਜੀ, ਕੀ ਸਨ ਗੁਰਦੀਪ ਸਿੰਘ ਹੋਣਾ ਦੇ ਜਿਹੜੇ ਫੈਕਟ, ਜਿਹੜੇ ਗਾਰਲੈਂਡ ਹੋਣਾ ਦੇ ਨਾਲ ਤੁਸੀਂ ਜਿਹੜੇ ਸਿੰਘ ਫਸਾਏ ਇਸ ਦੇ ਵਿੱਚ? ਇਹ ਜੀ ਸਿਟੀਜ਼ਨ ਸੀਗਾ ਇੰਡੀਆ ਦਾ, ਤੇ ਮਈ 21 2020 ਦੇ ਵਿੱਚ ਇਹਦਾ ਕੇਸ ਜਿਹੜਾ ਸੀਗਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਡਿਨਾਈ ਕਰਤਾ। ਸੋ ਉੱਥੋਂ ਪਿੱਛੋਂ ਤੁਸੀਂ ਮੈਥ ਲਾ ਲਓ ਕਿ ਕਦੋਂ ਤੋਂ ਇਹ 2013 ਚ ਇੰਡੀਆ ਤੇ 2013 ਚ ਆਪਣਾ ਦੇਸ਼ ਛੱਡ ਕੇ ਆਇਆ ਸੀਗਾ। ਸੋ ਉਦੋਂ ਤੋਂ ਲੈ ਕੇ ਇਹ ਹੁਣ 2022 ਆ ਗਿਆ, ਆਲਮੋਸਟ ਲਾ ਲਓ ਕਿ 10 ਸਾਲ ਦੀ ਇਹਦੀ ਦੌੜ ਰਹੀ, ਸਾਰਾ ਅੱਗੇ ਪਿੱਛੇ ਦਾ ਕੇਸ ਡਿਨਾਈ ਹੋ ਗਏ। ਬੰਦਾ ਟੈਨਸ਼ਨ 'ਚ ਹੀ ਰਹਿੰਦਾ, ਰਾਈਟ? ਕਿ 10 ਸਾਲ ਇੱਕ ਤਾਂ ਹੁੰਦਾ ਲੋਕੀ ਵੇਟ ਕਰਦੇ ਕਰਦੇ ਅੱਕ ਜਾਂਦੇ ਆ, ਇੱਕ ਹੈਗਾ ਕਿ ਡਿਨਾਈ ਹੋ ਗਿਆ ਤੁਹਾਡਾ ਕੇਸ, ਫਿਰ ਤੁਸੀਂ 10 ਸਾਲ ਉਹ ਜਿਹੜੇ ਡਾਊਟ 'ਚ ਫਸੇ ਰਹਿੰਦੇ ਕਿ ਯਾਰ ਹੁਣ ਮੇਰਾ ਬਣੂਗਾ ਕੀ ਕੇਸ ਦਾ। ਸੋ ਇਹ ਬੰਦੇ ਦੀ ਕਾਫੀ ਲੰਬੀ ਜਰਨੀ ਰਹੀ ਆ।
ਸੋ ਇਹਦਾ ਬੋਰਡ ਆਫ ਇਹਨੇ ਕੀ ਕੀਤਾ ਸੀਗਾ, ਇਹ ਸਾਡੇ ਕੋਲ ਜਦੋਂ ਆਇਆ ਨਾ ਉਸ ਤੋਂ ਪਹਿਲਾਂ ਇਹਦੇ ਵਕੀਲ ਨੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ BIA ਦੇ ਵਿੱਚ ਮੋਸ਼ਨ ਟੂ ਰੀਓਪਨ ਫਾਈਲ ਕੀਤੀ ਸੀਗੀ, ਆਹੀ ਕਿ ਵਕੀਲ ਦੇ ਕੋਲੋਂ ਗਲਤੀ ਹੋ ਗਈ, ਇਹਦੀ ਮੋਸ਼ਨ ਟੂ ਰੀਓਪਨ ਡਿਨਾਈ ਕਰਤੀ ਸੀ। ਉਹ ਕਹਿੰਦੇ ਤੇਰਾ ਕੇਸ ਰੀਓਪਨ ਨਹੀਂ ਕਰਨਾ, ਮਤਲਬ ਇਹ ਜਦੋਂ ਸਾਡੇ ਕੋਲ ਆਇਆ ਇਹਦੀ ਗੇਮ ਆਲਰੇਡੀ ਓਵਰ ਸੀ। ਤੇ ਹੁਣ ਜਿਹੜਾ ਆਪਾਂ ਸਰਕਟ ਕੋਰਟ ਕੋਲ ਜਦੋਂ ਗਏ ਆ, ਸਰਕਟ ਕੋਰਟ ਦੇ ਕੋਲ ਸਾਡੇ ਕੋਲ ਦੋ ਆਪਸ਼ਨਾਂ ਹੁੰਦੀਆਂ। ਪਹਿਲੀ ਇਹ ਹੈਗੀ ਕਿ ਜਿਹੜਾ ਥੱਲੇ ਜੱਜ ਸੀਗਾ ਉਹਨੇ ਆਪਣੀ ਜਿਹੜੀ ਅਥਾਰਟੀ ਸੀਗੀ ਉਹਨੂੰ ਕਹਿੰਦੇ ਅਬਿਊਜ਼ ਆਫ ਡਿਸਕ੍ਰੈਸ਼ਨ, ਕਿ ਉਹਨੇ ਆਪਣੀ ਜਿਹੜੀ ਪਾਵਰ ਸੀਗੀ ਕਿ ਕੇਸ ਨੂੰ ਡਿਸਾਈਡ ਕਰਨਾ ਉਹਨੂੰ ਅਬਿਊਜ਼ ਤਾਂ ਨਹੀਂ ਕੀਤਾ। ਸੋ ਆਪਾਂ ਦੋ ਗਰਾਊਂਡਾਂ ਤੇ ਗਏ, ਤੇ ਦੂਜਾ ਸੀਗਾ ਕਿ ਕਨਸਟੀਟਿਊਸ਼ਨਲ ਕਲੇਮ ਤੇ ਕੁਐਸਚਨ ਆਫ ਲਾਅ, ਕਿ ਇਹ ਕੇਸ ਦੇ ਵਿੱਚ ਇਮੀਗ੍ਰੇਸ਼ਨ ਕੇਸ ਦੇ ਵਿੱਚ ਕਨਸਟੀਟਿਊਸ਼ਨਲੀ ਕੀ ਮੁੱਦੇ ਹੈਗੇ, ਕਿ ਬੰਦੇ ਨੂੰ ਫੇਅਰ ਐਂਡ ਸਕੁਅਰ ਹੀਅਰਿੰਗ ਮਿਲੀ ਕਿ ਨਹੀਂ ਮਿਲੀ, ਕਿ ਜਿਹੜਾ ਉਹ ਕਹਿ ਰਿਹਾ ਕਿ ਮੇਰੇ ਵਕੀਲ ਨੇ ਨਹੀਂ ਦਿੱਤਾ, ਉਹਦਾ ਵਕੀਲ ਕਹਿ ਰਿਹਾ ਕਿ ਨਹੀਂ ਇਹਨੇ ਮੈਨੂੰ ਨਹੀਂ ਦੱਸਿਆ, ਜੱਜ ਕਹਿ ਰਿਹਾ ਕਿ ਨਹੀਂ ਤੂੰ ਸਹੁੰ ਚੱਕੀ ਆ। ਸੋ ਇਹ ਤਿੰਨਾਂ ਪਾਰਟੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਦੇਖਣਾ ਕਿ ਇਹ ਜਿਹੜਾ ਬੰਦਾ ਉਹਦੇ ਐਂਗਲ ਤੋਂ ਕੋਈ ਕਨਸਟੀਟਿਊਸ਼ਨਲ ਵਾਇਲੇਸ਼ਨ ਤਾਂ ਨਹੀਂ ਹੋਈ। ਕਨਸਟੀਟਿਊਸ਼ਨਲ ਕਲੇਮ ਇਹ ਹੁੰਦਾ ਕਿ ਬੰਦੇ ਨੂੰ ਇੱਕ ਫੇਅਰ ਹੀਅਰਿੰਗ ਮਿਲੀ ਕਿ ਨਹੀਂ। 5th ਅਮੈਂਡਮੈਂਟ ਥੱਲੇ ਜਿਹੜੀ ਕਨਸਟੀਟਿਊਸ਼ਨ ਦੀ ਉਹਦੇ ਥੱਲੇ ਤੁਹਾਨੂੰ ਇੱਕ ਰਾਈਟ ਟੂ ਫੇਅਰ ਟ੍ਰਾਇਲ ਹੈਗਾ। ਸਾਡੀ ਆਰਗੂਮੈਂਟ ਇਹ ਫੇਅਰ ਟ੍ਰਾਇਲ ਨਹੀਂ ਹੈਗਾ, ਬਾਕੀ ਜੋ ਮਰਜ਼ੀ ਹੈ ਸਹੀ ਹੈ, ਜੱਜ ਵੀ ਸਹੀ ਆਪਣੀ ਜਗ੍ਹਾ, ਵਕੀਲ ਵੀ ਉਹਦਾ ਸਹੀ ਆ, BIA ਵੀ ਸਹੀ ਆ, ਪਰ ਸਾਨੂੰ ਸਿਰਫ ਇਹ ਚੀਜ਼ ਤੇ ਨੈਰੋ ਡਾਊਨ ਕਰਨਾ ਕਿ ਇਹਦੇ ਵਿੱਚ ਕੋਈ ਕਨਸਟੀਟਿਊਸ਼ਨਲ ਕਲੇਮ ਅਰਾਈਜ਼ ਹੁੰਦਾ ਕਿ ਨਹੀਂ ਹੁੰਦਾ। ਤੇ ਮੇਨ ਇਹਦਾ ਇਹ ਸੀਗਾ ਕਿ ਜਿਹੜੀ ਇਨਫੈਕਟਿਵ ਅਸਿਸਟੈਂਸ ਆਫ ਕਾਉਂਸਲ, ਇਹਦਾ ਮਤਲਬ ਇਹ ਹੁੰਦਾ ਕਿ ਜਿਹੜਾ ਤੁਹਾਡਾ ਵਕੀਲ ਸੀਗਾ ਥੱਲੇ ਉਹਨੇ ਤੁਹਾਨੂੰ ਸਹੀ ਤਰੀਕੇ ਨਾਲ ਗਾਈਡੈਂਸ ਨਹੀਂ ਦਿੱਤੀ, ਇਫੈਕਟਿਵ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ, ਇਨਫੈਕਟਿਵ ਦਿੱਤੀ। ਸੋ ਜਿਹੜਾ ਕੋਰਟ ਸੀਗਾ ਸੈਕੰਡ ਸਰਕਟ ਦਾ, ਉਹ ਕਹਿੰਦਾ ਕਿ ਉਹ ਇਹ ਕਹਿੰਦਾ, ਲਾਅ ਦਾ ਇਹ ਕਹਿੰਦਾ ਕਿ ਜਿਹੜਾ ਇਨਫੈਕਟਿਵ ਅਸਿਸਟੈਂਸ ਆਫ ਕਾਉਂਸਲ ਹੈਗਾ ਉਹ ਉਦੋਂ ਹੁੰਦਾ ਜਦੋਂ ਕਿ ਵਕੀਲ ਤੁਹਾਨੂੰ ਸਰਵਿਸ ਸਹੀ ਤਰੀਕੇ ਨਾਲ ਪ੍ਰੋਵਾਈਡ ਨਹੀਂ ਕਰਦਾ। ਪਰ ਇਦਾਂ ਨਹੀਂ ਕਿ ਛੋਟੇ ਮੋਟੇ ਕਿ ਤੁਹਾਡਾ ਮਾੜਾ ਵਕੀਲ ਆ ਗਿਆ ਤੁਸੀਂ ਕਹਿਣਾ ਕਿ ਨਹੀਂ ਮੇਰੇ ਨਾਲ ਟ੍ਰਾਇਲ ਨਹੀਂ ਹੋਇਆ। ਉਹ ਕਹਿੰਦੇ ਕਿ ਇਸ ਲੈਵਲ ਦੀ ਉਹਦੀ ਐਰਰ ਹੋਣੀ ਚਾਹੀਦੀ ਕਿ ਬਿਲਕੁਲ ਹੀ ਉਹ ਅਨਫੇਅਰ ਪ੍ਰੋਸੈਸ ਹੈ, ਕਿ ਫੰਡਾਮੈਂਟਲੀ ਤੁਹਾਡੇ ਕੇਸ ਨੂੰ ਉਹ ਇਫੈਕਟ ਕਰਦਾ। ਤੇ ਉਹ ਇੱਕ 5th ਜਿਹੜੀ ਕਨਸਟੀਟਿਊਸ਼ਨ ਦੀ 5th ਅਮੈਂਡਮੈਂਟ ਆ, ਉਹ ਇੱਕ US ਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਨਾ ਕਾਫੀ ਸਾਰੀਆਂ ਜਿਹੜੀਆਂ ਅਮੈਂਡਮੈਂਟਸ ਹੈਗੀਆਂ, 1st ਅਮੈਂਡਮੈਂਟ, 2nd ਅਮੈਂਡਮੈਂਟ, ਜਿੱਦਾਂ ਆਪਾਂ ਸੁਣਿਆ ਕਿ ਹਥਿਆਰ ਹੋਣੇ ਚਾਹੀਦੇ, ਰਾਈਟ, ਕਿ ਲੋਕਾਂ ਨੂੰ ਰਾਈਟ ਟੂ ਬੀਅਰ ਆਫ ਆਰਮ ਹੈ। ਕਹਿੰਦੇ ਇੱਕ 5th ਅਮੈਂਡਮੈਂਟ ਹੈਗੀ, ਉਹ ਕਹਿੰਦੀ ਕਿ ਡਿਊ ਪ੍ਰੋਸੈਸ, ਕਿ ਜੇ ਤੁਸੀਂ ਕਿਸੇ ਦੇ ਕੋਈ ਹੱਕ ਖੋਹੇ ਉਹਦੇ ਲਈ ਤੁਹਾਨੂੰ ਪਹਿਲਾਂ ਉਹਨੂੰ ਪੂਰਾ ਇੱਕ ਪ੍ਰੋਸੀਜਰ ਦੇਣਾ ਪੈਣਾ। ਉਹ ਪ੍ਰੋਸੀਜਰ ਜਦੋਂ ਤੁਸੀਂ ਸਹੀ ਤਰੀਕੇ ਨਾਲ ਨਹੀਂ ਦਿੰਦੇ ਤੁਹਾਨੂੰ ਡਿਊ ਪ੍ਰੋਸੈਸ ਦੇਣਾ ਪੈਣਾ, ਫੇਰ ਹੀ ਤੁਸੀਂ ਉਹਦੇ ਹੱਕ ਖੋਹਣੇ ਆ। ਸਾਡੀ ਆਰਗੂਮੈਂਟ ਇਹ ਸੀਗੀ ਕਿ ਇਹ ਜਿਹੜੀ 5th ਅਮੈਂਡਮੈਂਟ ਹੈਗੀ ਆ US ਕਨਸਟੀਟਿਊਸ਼ਨ ਦੀ, ਉਹਨੂੰ ਇਹ ਵਾਇਲੇਟ ਕਰਦੀ ਆ। ਤੇ ਫਿਰ ਆਪਾਂ ਨੂੰ ਹੋਰ ਅੱਗੇ ਕੀ ਸ਼ੋਅ ਕਰਨਾ ਪੈਂਦਾ, ਇਹਦੇ ਵਿੱਚ ਇਹ ਸ਼ੋਅ ਕਰਨਾ ਪੈਂਦਾ ਕਿ ਜੇ ਕੋਈ ਹੋਰ ਕੰਪੀਟੈਂਟ ਕਾਉਂਸਲ ਹੁੰਦਾ, ਇਹ ਵਕੀਲ ਦੀ ਜਗ੍ਹਾ ਕੋਈ ਹੋਰ ਹੁੰਦਾ, ਉਹਨੇ ਬਿਲਕੁਲ ਵੀ ਇਹਦਾ ਫੈਸਲਾ ਨਹੀਂ ਲੈਣਾ ਸੀਗਾ, ਉਹਨੇ ਕੋਈ ਹੋਰ ਫੈਸਲਾ ਲੈਣਾ ਸੀਗਾ, ਉਹਦੀ ਸਟ੍ਰੈਟਜੀ ਕੋਈ ਹੋਰ ਹੋਣੀ ਸੀਗੀ। ਤੇ ਜਿਹੜਾ ਇਹ ਕਲਾਇੰਟ ਆ, ਇਹ ਕਾਉਂਸਲ ਦੀ ਪਰਫਾਰਮੈਂਸ ਕਰਕੇ ਇਹਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਪਹੁੰਚਿਆ। ਸੋ ਆਰਗੂਮੈਂਟ ਇਹ ਸੀ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਉਹਨੇ ਐਰਰ ਕਮਿਟ ਕੀਤਾ। ਉਹਨੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਕਿਹਾ ਕਿ ਕਾਉਂਸਲ ਦੀ ਕੋਈ ਗਲਤੀ ਨਹੀਂ ਸੀਗੀ, ਪਰ ਸਾਡੇ ਹਿਸਾਬ ਨਾਲ ਗਲਤੀ ਸੀਗੀ ਕਿਉਂਕਿ 5th ਅਮੈਂਡਮੈਂਟ ਜਿਹੜੀ ਫੋਲੋ ਨਹੀਂ ਹੋਈ। ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹ ਕੀ ਕਹਿੰਦਾ ਕਿ ਉਹ ਕਹਿੰਦਾ ਕਿ ਜਿਹੜਾ ਇਹ ਬੰਦਾ ਇਹਨੇ ਆਪਣੀ ਅਸਾਈਲਮ ਐਪਲੀਕੇਸ਼ਨ 'ਚ ਆਪਣੀ ਜਿਹੜੀ ਇੰਪਲੋਇਮੈਂਟ ਹਿਸਟਰੀ ਹੁੰਦੀ ਆ, ਜਿਹੜਾ ਇੱਕ ਪੇਜ ਹੁੰਦਾ, ਕਾਫੀ ਲੋਕੀ ਗਲਤ ਕਰਦੇ। ਆਪਾਂ ਜਦੋਂ ਮੰਗਦੇ ਵੀ ਨਾ ਐਪਲੀਕੇਸ਼ਨ ਵਗੈਰਾ ਭਰਦੇ ਵੀ ਆ 589, ਸਾਨੂੰ ਆਪ ਵੀ ਕਲਾਇੰਟ ਲਿਖ ਕੇ ਗਲਤ ਦੇ ਦਿੰਦੇ, ਲਾਪਰਵਾਹ ਹੁੰਦੇ ਕਈ ਵਾਰੀ, ਸ਼ੁਰੂ 'ਚ ਨਵੇਂ ਆਏ ਹੁੰਦੇ, ਇੰਨਾ ਮੈਥ ਨਹੀਂ ਐਡ ਕਰਦੇ। ਉਹ 'ਚ ਪੁੱਛਿਆ ਹੁੰਦਾ ਕਿ ਪਿਛਲੇ 5 ਸਾਲ ਕਿੱਥੇ ਕੰਮ ਕੀਤਾ, ਫਾਰਮਰ ਲਿਖਤਾ, ਕਿਸੇ ਨੇ ਸਟੂਡੈਂਟ ਲਿਖਤਾ, ਮਤਲਬ ਉਹ 'ਚ ਗੈਪ ਹਮੇਸ਼ਾ ਹੁੰਦੇ ਆ, ਐਡਰੈਸ ਦੇ ਵਿੱਚ ਹਮੇਸ਼ਾ ਆਪਾਂ ਗੈਪ ਦੇਖੀਦੇ ਆ। ਸੋ ਇਹ ਕੀ ਕਹਿੰਦਾ ਕਿ ਜੱਜ ਕਹਿੰਦਾ ਕਿ ਇਹਨੇ ਆਪਣੀ ਜਿਹੜੀ 5 ਸਾਲ ਵਾਲੀ ਇਹਦੀ ਜਿਹੜੀ ਹਿਸਟਰੀ ਸੀਗੀ, ਇਹਦੇ ਵਿੱਚ ਇਹਨੇ ਲਿਖਿਆ ਕਿ ਇਹ ਜੂਨ 2013 ਤੱਕ ਫਾਰਮਰ ਸੀਗਾ ਤੇ ਜੁਲਾਈ 2013 ਦੇ ਵਿੱਚ ਇਹਨੇ ਇੰਡੀਆ ਛੱਡਤਾ। ਮਤਲਬ ਜਿਹੜੀ ਉਹ ਜਿਹੜੇ ਬਾਕਸ ਆ ਨਾ ਕਿ 5 ਸਾਲ ਕਿੱਥੇ ਆ, ਪਤਾ ਕਿ ਇਹਨੇ ਆਪਣਾ ਫਾਰਮ ਉਦੋਂ 2013 ਦੇ ਵਿੱਚ ਗਲਤ ਭਰ ਕੇ ਦਿੱਤਾ ਸੀਗਾ, ਕਿ ਜਿਹੜਾ ਉਹਦਾ ਪੈਰਾਲੀਗਲ ਆ ਵਕੀਲ ਦਾ, ਉਹਨੇ ਗਲਤੀ ਕੀਤੀ ਕਿ ਵਕੀਲ ਨੇ ਗਲਤੀ ਕੀਤੀ। ਮਤਲਬ ਇਦਾਂ ਸੀਗਾ ਕਿ ਜਿਹੜੀ ਉਹਦੀ ਅਸਾਈਲਮ ਐਪਲੀਕੇਸ਼ਨ ਸੀਗੀ ਉਹਦੇ ਵਿੱਚ ਉਹ ਜੁਲਾਈ 2013 ਦੇ ਵਿੱਚ ਅਮਰੀਕਾ ਪਹੁੰਚ ਗਿਆ। ਤੇ ਜਿਹੜਾ ਇਹਦਾ ਮੇਨ ਕਲੇਮ ਸੀਗਾ ਕਿ ਜਿਹੜੇ ਹਮਲੇ ਹੋਏ, ਕਦੋਂ ਤੇ ਫਾਈਨਲ ਜਿਹੜਾ ਅਟੈਕ ਹੋਇਆ ਉਹ ਹੋਇਆ ਅਗਸਤ 2013 ਦੇ ਵਿੱਚ। ਸੋ ਗੜਬੜ ਇਹਦੀ ਇੱਥੇ ਹੋ ਗਈ ਕਿ ਜਿਹੜਾ ਉਹਦੇ ਵਿੱਚ ਲਿਖਤਾ ਕਿ ਇੰਡੀਆ ਛੱਡਿਆ ਜੁਲਾਈ ਦੇ ਵਿੱਚ, ਤੇ ਜਿਹੜਾ ਹਮਲਾ ਸੀਗਾ ਉਹ ਸੀਗਾ ਅਗਸਤ 2013। ਸੋ ਤਾਂ ਕਰਕੇ ਜਿਹੜਾ ਸੀਗਾ ਜੱਜ ਨੇ ਕਿਹਾ ਕਿ ਨਹੀਂ, ਇਹਦਾ ਝੂਠ ਬੋਲਦਾ, ਇਹਦੀ ਤਾਂ ਗੱਲਬਾਤ ਕੋਈ ਮੈਚ ਨਹੀਂ ਹੁੰਦੀ, ਇਹਦੇ ਤਾਂ ਪੇਪਰ ਸਾਰੇ ਗਲਤ ਆ। ਤੇ ਤਾਂ ਜੱਜ ਨੇ ਕਿਹਾ ਕਿ ਮੈਂ ਇਹਨਾਂ ਅਗਰੀ ਨਹੀਂ ਕਰਦਾ, ਮੈਨੂੰ ਨਹੀਂ ਲੱਗਦਾ ਕਿ ਇਹ ਬੰਦਾ ਸਹੀ ਆ, ਤੇ ਜੱਜ ਨੇ ਇਹਦਾ ਕੇਸ ਜਿਹੜਾ ਸੀਗਾ ਡਿਨਾਈ ਕਰਤਾ। ਸੋ ਇਹਦੇ ਵਿੱਚ ਫਿਰ ਅਟਾਰਨੀ terkiana ਜੀ, ਤੁਹਾਡਾ ਜਿਹੜਾ ਇਹ ਆਰਗੂਮੈਂਟ ਕਨਸਟੀਟਿਊਸ਼ਨਲ ਆਰਗੂਮੈਂਟ ਸੀਗਾ ਵੀ ਇਹਨੂੰ ਡਿਊ ਪ੍ਰੋਸੈਸ ਨਹੀਂ ਮਿਲਿਆ, ਜੇ ਇਸ ਆਰਗੂਮੈਂਟ ਦੇ ਉੱਤੇ ਸਰਕਟ ਕੋਰਟ ਸੁਣਵਾਈ ਕਰਕੇ ਓਕੇ ਕਰਦੀ ਹੈ, ਇਹਦਾ ਮਤਲਬ ਵੀ BIA ਦੇ ਵਿੱਚ ਮੁੜ ਤੋਂ ਇਹਦੇ ਅਸਾਈਲਮ ਦੇ ਕੇਸ ਦੀਆਂ ਸਾਰੀਆਂ ਜਿਹੜੀਆਂ ਡੀਟੇਲਸ ਉਹ ਦੁਬਾਰਾ ਜਾਣਗੀਆਂ, ਜਾਂ ਉਹ ਡੀਟੇਲਸ ਦੇ ਨਾਲ ਹੀ ਜਿਹੜਾ ਉਹ ਚੱਲਣਾ ਸੀਗਾ?
ਇਹ ਬਹੁਤ ਵਧੀਆ ਕੁਐਸਚਨ ਆ। ਮੈਂ ਪਰ ਤੁਹਾਨੂੰ ਉਹਨਾਂ ਦਾ ਐਂਡ 'ਚ ਦੱਸਦਾ ਕਿੱਦਾਂ, ਕਿਉਂਕਿ ਐਂਡ 'ਚ ਲੋਕਾਂ ਨੇ ਫਿਰ ਉਹੀ ਸੁਣਿਆ ਕਿ ਯਾਰ ਹੋਇਆ ਕੀ ਐਂਡ ਦੇ ਵਿੱਚ, ਮਤਲਬ ਹਾਂ, ਬੜੇ ਤੁਸੀਂ ਠੀਕ ਜਿੱਤ ਹੈ। ਤਾਂ ਗਏ ਪਰ ਇਹਦਾ ਮਤਲਬ ਕੀ ਆ, ਜਿੱਤ ਦਾ ਕੀ ਮਤਲਬ ਆ। ਸੋ ਇਦਾਂ ਕਿ ਜਿਹੜੀ ਸੁਣਨ ਵਾਲੀ ਆਡੀਅנס ਹੈ, ਕਈ ਨਵੇਂ-ਨਵੇਂ ਨਾਲ ਜੁੜੇ ਆ ਸਾਰੇ, ਜਿਹੜੇ ਕਈਆਂ ਨੂੰ ਪਤਾ ਨਹੀਂ ਕਿ BIA ਸਰਕਟ ਕੋਡ ਵਗੈਰਾ ਕੀ ਹੈਗੀ ਆ। ਸੋ ਹੂੰ, ਇਦਾਂ ਹੂੰ। ਇਹਨਾਂ ਨੂੰ ਪਹਿਲਾਂ ਮੈਂ ਚਾਹੁੰਦਾ ਕਿ ਇਹਨੂੰ ਇੱਕ ਕੇਸ ਪਹਿਲਾਂ ਐਕਸਪਲੇਨ ਕਰ ਦਈਏ ਕਿ ਪੰਗਾ ਕੀ ਪਿਆ। ਹੁਣ ਜੱਜ ਦੇ ਸਾਡਾ ਪੰਗਾ ਇਹ ਪੈ ਗਿਆ ਕਿ ਇਹਦੀ ਐਪਲੀਕੇਸ਼ਨ 'ਚ ਲਿਖਤਾ ਕਿ ਮੈਂ ਜੁਲਾਈ 2013 'ਚ ਇੰਡੀਆ ਛੱਡਤਾ, ਤੇ ਹਮਲਾ ਲਿਖਤਾ ਉਹਨਾਂ ਨੇ ਕਿ ਅਗਸਤ 2013 'ਚ, ਮਤਲਬ ਐਪਲੀਕੇਸ਼ਨ 'ਚ ਇਹਦੇ ਪੇਪਰ ਗਲਤ ਬਣਾਤੇ ਸਾਰੇ ਅੱਗੇ ਪਿੱਛੇ। ਸੋ ਫਿਰ ਸਿੰਘ ਹੁਣਾਂ ਨੇ, ਗੁਰਦੇਵ ਹੁਣਾਂ ਨੇ ਕੀ ਦੱਸਿਆ, ਜੱਜ ਨੂੰ ਕੀ ਦੱਸਿਆ ਸੀਗਾ ਉਹਨਾਂ ਨੇ? ਸੋ ਸਿੰਘ ਹੋਣਾ ਨੇ ਹੁਣ ਇਦਾਂ ਸੀਗਾ ਕਿ ਹੁਣ ਮੈਨੂੰ ਇਹ ਨਹੀਂ ਪਤਾ ਕਿ ਇਹਨਾਂ ਦੀ ਆਪਸ 'ਚ ਵਕੀਲ ਤੇ ਇਹਨਾਂ ਦੀ ਕੀ ਗੱਲਬਾਤ ਸੀਗੀ, ਕਿੰਨੀ ਇਹਨਾਂ ਦੀ ਤਿਆਰੀ ਹੋਈ, ਕਿੰਨੀ ਵਾਰੀ ਇਹਨਾਂ ਨੇ ਡਿਸਕਸ ਕੀਤਾ। ਹੂੰ, ਸੋ ਹੂੰ। ਸਿੰਘ ਜਿਹੜਾ ਗਿਆ, ਸਿੰਘ ਨੇ ਜਾ ਕੇ ਸਹੁੰ ਸੂਹ ਤਾਂ ਖਾ ਲਈ ਕਿ ਸਾਰਾ ਕੁਝ ਸਹੀ ਕੀਤਾ, ਮੈਨੂੰ ਪੜ੍ਹ ਕੇ ਸੁਣਾ ਦਿੱਤਾ ਗਿਆ। ਤੇ ਸਿੰਘ ਨੇ ਜਾ ਕੇ ਜੱਜ ਨੂੰ ਦੱਸਿਆ ਕਿ ਮੈਂ ਤਾਂ ਸਤੰਬਰ 2013 ਦੇ ਵਿੱਚ, ਸੋ ਅਗਸਤ ਤੋਂ ਵੀ ਇੱਕ ਕਦਮ ਬਾਹਰ ਚਲ ਗਿਆ ਹੋ, ਕਿ ਮੈਂ ਤਾਂ ਸਤੰਬਰ 2013 ਦੇ ਵਿੱਚ ਆਪਣਾ ਦੇਸ਼ ਜਿਹੜਾ ਸੀਗਾ ਉਹ ਛੱਡਿਆ, ਨਾ ਕਿ ਤੇ ਜੁਲਾਈ, ਸਤੰਬਰ ਚ ਛੱਡਿਆ। ਸਤੰਬਰ 'ਚ ਛੱਡਿਆ। ਤੇ ਜੱਜ ਨੇ ਫਿਰ ਸਵਾਲ ਵਗੈਰਾ ਪੁੱਛੇ, ਸਰਕਾਰੀ ਵਕੀਲ ਨੇ ਪੁੱਛੇ, ਤਾਂ ਸਿੰਘ ਕਹਿੰਦਾ ਕਿ ਮੈਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਵਾ ਕੇਸ ਦੇ ਵਿੱਚ, ਮੈਂ ਪਰ ਸਤੰਬਰ 'ਚ ਹੀ ਛੱਡਿਆ ਦੇਸ਼। ਸਿੰਘ ਆਪਣੀ ਜਿਹੜੀ ਸਟੇਟਮੈਂਟ ਸੀਗੀ ਉੱਤੇ ਟਿਕਿਆ ਰਿਹਾ ਕਿ ਮੈਂ ਸਤੰਬਰ 'ਚ ਹੀ ਛੱਡਿਆ। ਹੂੰ, ਹੂੰ। ਤੇ ਜੱਜ ਨੇ ਤੋਂ ਕਈ ਵਾਰੀ ਪੁੱਛਿਆ ਕਿ ਤੂੰ ਦੱਸ ਕਿ ਫਿਰ ਇਦਾਂ ਕਿਉਂ, ਆਹ ਕਿਉਂ ਲਿਖਿਆ। ਤਾਂ ਸਿੰਘ ਕਹਿੰਦਾ ਕਿ ਮੈਨੂੰ ਨਹੀਂ ਪਤਾ ਇਦਾਂ ਕਿਉਂ ਲਿਖਿਆ। ਤੇ ਉਦੋਂ ਸਿੰਘ ਨੇ ਨਹੀਂ ਦੱਸਿਆ ਕਿ ਮੇਰੇ ਵਕੀਲ ਕੋਲ ਗਲਤੀ ਹੋਈ ਜਾਂ ਕਿਸੇ ਕੋਲ ਹੋਈ। ਸਿੰਘ ਨੇ ਬਸ ਬੇਸਿਕਲੀ ਆਹੀ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹਦਾ ਕਿੱਦਾਂ ਹੋਇਆ। ਪਰ ਸਿੰਘ ਨੇ ਜਿਹੜੀ ਆਪਣੀ ਗਵਾਹੀ ਦਿੱਤੀ, ਹੁਣ ਉਹਦੀ ਹੁਣ ਐਪਲੀਕੇਸ਼ਨ 'ਚ ਕੁਝ ਹੋਰ ਲਿਖਿਆ ਸੀ, ਪਰ ਜਿਹੜੀ ਸਿੰਘ ਨੇ ਗਵਾਹੀ ਦਿੱਤੀ ਉਹ ਕਹਿੰਦਾ ਕਿ ਅਗਸਤ 13 ਦੇ ਵਿੱਚ ਮੇਰੇ ਉੱਤੇ ਅਟੈਕ ਹੋਇਆ, ਤੇ ਫਿਰ ਠੀਕ ਮੈਂ ਹੈ। ਸਤੰਬਰ 2013 'ਚ ਛੱਡਿਆ, ਤੇ ਆਹੀ ਮੇਰੇ ਬਿਆਨ ਆ, ਤੇ ਆਹੀ ਮੈਂ ਜਿਹੜਾ ਬਾਰਡਰ ਵਾਲੇ। ਸੋ ਇਹਦੇ ਵਿੱਚ ਚੱਕਰ ਇੱਕ ਆ ਪਿਆ ਸੀਗਾ ਕਿ ਜਿਹੜੇ ਬਾਰਡਰ ਵਾਲੇ ਬਿਆਨ ਸੀਗੇ ਨਾ, ਉਹਦੇ ਵਿੱਚ ਆਹੀ ਸੀਗਾ ਕਿ ਅਗਸਤ ਦੇ ਵਿੱਚ ਇੱਥੇ ਅਟੈਕ ਹੋਇਆ, ਸਤੰਬਰ 'ਚ ਇਹਨੇ ਛੱਡਿਆ। ਠੀਕ ਹੈ। ਤੇ ਹੁਣ ਅੱਛਾ, ਜਿਹੜੇ ਕ੍ਰੈਡਿਟ ਸ਼ੇਅਰ ਇੰਟਰਵਿਊ ਚ ਇਹਨੇ ਇਹੀ ਜਿਹੜਾ ਆਪਣਾ ਫੈਕਟ ਕੀਤੇ ਵੀ ਅਗਸਤ ਚ ਅਟੈਕ ਹੋਇਆ ਤੇ ਸਤੰਬਰ ਚ ਮੈਂ ਜਿਹੜਾ ਭਾਰਤ ਨੂੰ, ਪੰਜਾਬ ਨੂੰ ਛੱਡਿਆ। ਹਾਂਜੀ, ਹੁਣ ਇਹ ਨਹੀਂ ਪਤਾ ਕਿ ਵਕੀਲ ਨੇ ਕ੍ਰੈਡੀਬਲ ਫੇਅਰ ਇੰਟਰਵਿਊ ਨਹੀਂ ਪੜ੍ਹੀ ਜਾਂ ਪੈਰਾਲੀਗਲ ਨੇ ਨਹੀਂ ਪੜ੍ਹੀ, ਕਿ ਸਿੰਘ ਮਤਲਬ ਕਿ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਜਾਂਦਾ ਹੈ ਨਾ, ਕਿ ਕਈ ਵਾਰੀ ਬੰਦੇ ਨੂੰ ਬਾਰਡਰ ਤੇ ਯਾਦ ਨਹੀਂ ਹੁੰਦਾ ਕੀ ਹੈ ਕਿੱਦਾਂ, ਕਈ ਵਾਰੀ ਬੰਦੇ ਕੋਲ ਪੇਪਰ ਨਹੀਂ ਹੁੰਦੇ, ਕਈ ਵਾਰੀ ਜਿਹੜੀ ਟੀਮ ਸਾਰੀ ਕੰਮ ਕਰਦੀ ਆ ਉਹਨਾਂ ਕੋਲ ਪੇਪਰ ਨਹੀਂ ਹੁੰਦੇ ਸਾਰੇ ਸਾਹਮਣੇ। ਸੋ ਇਦਾਂ ਸੀਗਾ ਕਿ ਬਾਰਡਰ ਵਾਲੇ ਬਿਆਨ ਹੁਣ ਕੁਝ ਹੋਰ ਕਹਿ ਰਹੇ ਆ, ਐਪਲੀਕੇਸ਼ਨ ਕੁਝ ਹੋਰ ਕਹਿ ਰਹੀ ਹੈ, ਸਿੰਘ ਟੈਸਟੀਮਨੀ ਕੁਝ ਹੋਰ ਦੇ ਰਿਹਾ। ਪਰ ਜਿਹੜੀ ਸਿੰਘ ਦੀ ਟੈਸਟੀਮਨੀ ਸੀਗੀ, ਜ਼ਿਆਦਾਤਰ ਇਹਦੀ ਜਿਹੜੀ ਬਾਰਡਰ ਦੇ ਬਿਆਨ ਸੀ ਉਹਦੇ ਨਾਲ ਜਿਹੜੀ ਸੀਗੀ ਰਲਦੀ ਮਿਲਦੀ ਸੀਗੀ। ਤੇ ਜਿਹੜੇ ਐਫੀਡੇਵਿਟ ਵਗੈਰਾ ਸੀਗੇ, ਡਾਕਟਰ ਦੀ ਲੈਟਰਾਂ ਸੀਗੀਆਂ ਸਾਰੀਆਂ, ਉਹ ਸਾਰੀਆਂ ਜਿਹੜੀਆਂ ਸੀਗੀਆਂ ਉਹ ਕਹਿੰਦੀਆਂ ਸੀਗੀਆਂ ਕਿ ਅਗਸਤ 2013 ਦੇ ਵਿੱਚ ਇਹਦੇ ਉੱਤੇ ਅਟੈਕ ਹੋਇਆ। ਠੀਕ ਹੈ। ਸੋ ਤੇ ਸੋ ਸਿੰਘ ਇੱਥੇ ਮਤਲਬ ਕਿ ਫਸ ਗਿਆ ਬੁਰੀ ਤਰ੍ਹਾਂ ਜਦੋਂ ਦਾ ਟ੍ਰਾਇਲ ਚੱਲਦਾ ਹੈ। ਸੋ ਸਿੰਘ ਦੇ ਬਿਆਨ ਇਹ ਸੀਗੇ। ਜੁਲਾਈ ਚ ਛੱਡਿਆ ਕਿ ਸਤੰਬਰ ਚ ਛੱਡਿਆ, ਸੋ ਹੁਣ ਉਸੇ ਦਾ ਹੀ ਜਿਹੜਾ ਇਹ ਪੂਰਾ ਰੌਲਾ ਗੋਲਾ ਜਿਹੜਾ ਇਹ ਹਾਂਜੀ। ਕੇਸ ਵਿਗੜਿਆ ਜਿਹੜਾ ਆ, ਇਹ ਮਹੀਨੇ ਦੀ ਇੱਕ ਜਿਹੜੇ ਉਹ ਚੇਂਜ ਹੋਣ ਦੇ ਕਰਕੇ ਸਾਰਾ ਕੁਝ ਜਿਹੜਾ ਉਹ ਫਰਕ ਪਿਆ ਆ। ਸੋ ਜਿਹੜੇ ਸਿੰਘ ਹੁਣਾਂ ਦੇ ਅਟਰਨੀ ਸੀਗੇ, ਸਾਬਕਾ ਅਟਰਨੀ, ਉਹਨਾਂ ਨੇ ਜੱਜ ਨੂੰ ਜਿਹੜਾ ਉਹ ਕੀ ਆਖਿਆ, ਉਹ ਕੀ ਅਦਾਲਤੀ ਦਸਤਾਵੇਜ਼ ਕੀ ਆਉਂਦੇ ਨੇ? ਸੋ ਸਿੰਘ ਦੇ ਅਟਰਨੀ ਨੇ ਹੁਣ ਕਿਉਂਕਿ ਅਟਰਨੀ ਕੁਛ ਕਹਿ ਰਿਹਾ, ਸਿੰਘ ਕੁਛ ਕਹਿ ਰਿਹਾ, ਦੋਨਾਂ ਦੀ ਆਪਸ 'ਚ ਟਿਊਨਿੰਗ ਨਹੀਂ ਕੋਰਟ ਦੇ ਵਿੱਚ। ਹੂੰ। ਜੱਜ ਕੋਈ ਸਵਾਲ ਪੁੱਛ ਰਿਹਾ ਸਰਕਾਰੀ, ਸਿੰਘ ਦੇ ਅਟਰਨੀ ਨੇ ਕਿਹਾ ਕਿ ਜਿਹੜੀ ਤੁਸੀਂ ਇਹ ਮੰਨ ਲਓ ਕਿ ਜੋ ਸਿੰਘ ਹੁਣ ਕਹਿ ਰਿਹਾ ਇਹ ਸਹੀ ਆ, ਤੇ ਵੀ ਜਿਹੜੀ ਅਸਾਈਲਮ ਦੀ ਐਪਲੀਕੇਸ਼ਨ ਆ ਉਹ ਗਲਤ ਬਣੀ ਹੈ, ਕਿ ਉਹਦੇ ਵਿੱਚ ਐਰਰ ਆ, ਆਪਾਂ ਇਹ ਕਹਿ ਸਕਦੇ ਹਾਂ। ਠੀਕ ਹੈ। ਤੇ ਤੇ ਜਿਹੜਾ ਜੱਜ ਸੀਗਾ ਉਹ ਕਹਿੰਦਾ ਨਹੀਂ, ਇਦਾਂ ਨਹੀਂ ਹੋ ਸਕਦਾ, ਤੁਹਾਨੂੰ ਹੁਣੇ ਹੀ ਸਹੁੰ ਚੁਕਾਈ ਆ, ਤੁਸੀਂ ਕਿਹਾ ਸਾਰਾ ਕੁਝ ਸਹੀ ਆ, ਤੇ ਜਿਹੜੀ ਰਿਟਨ ਐਪਲੀਕੇਸ਼ਨ ਆ ਉਹਨੂੰ ਆਪਾਂ ਇਦਾਂ ਇਗਨੋਰ ਨਹੀਂ ਕਰ ਸਕਦੇ ਕਿ ਤੁਸੀਂ ਹੁਣ ਇੱਕਦਮ ਆ ਕੇ ਕੋਰਟ ਦੇ ਵਿੱਚ ਆਪਣੇ ਬਿਆਨ ਚੇਂਜ ਕਰ ਲਓ ਕਿ ਮੇਰੀ ਅਸਾਈਲਮ ਦੀ ਐਪਲੀਕੇਸ਼ਨ ਸਹੀ ਆ, ਉਹ ਵੀ ਤੁਸੀਂ ਸਾਈਨ ਕੀਤੀ ਆ। ਸੋ ਜਿਹੜੇ ਹੂੰ। ਇਹ ਡਾਕੂਮੈਂਟ ਆ ਇਹਨੂੰ ਇੰਨੀ ਲਾਈਟਲੀ ਨਹੀਂ ਲੈ ਸਕਦੇ, ਜੇ ਆਪਾਂ ਇਹਨੂੰ ਇੰਨੀ ਲਾਈਟਲੀ ਲਵਾਂਗੇ ਤਾਂ ਫਿਰ ਪ੍ਰੋਸੈਸ ਦਾ ਸਾਰੇ ਦਾ ਮਜ਼ਾਕ ਬਣ ਜਾਊਗਾ। ਸੋ ਜਿਹੜਾ ਜੱਜ ਸੀਗਾ ਉਹ ਕਹਿੰਦਾ ਕਿ ਉਹਨੇ ਬੇਸਿਕਲੀ ਅਟਰਨੀ ਨੂੰ ਕਿਹਾ ਕਿ ਤੇਰੀ ਆ ਤੇ ਕੋਈ ਆਰਗੂਮੈਂਟ ਬਣੀ ਨਹੀਂ, ਕਿ ਤੁਸੀਂ ਅਸਾਈਲਮ ਦੀ ਜਿਹੜੀ ਐਪਲੀਕੇਸ਼ਨ ਉਹਨੂੰ ਗਲਤ ਸਮਝ ਲਓ, ਸੋ ਤੁਸੀਂ ਝੂਠ ਬੋਲਦੇ ਪਏ ਆ। ਤੇ ਜੱਜ ਨੇ ਜਿਹੜਾ ਕੇਸ ਸੀਗਾ ਉਹ ਰਿਜੈਕਟ ਕਰਤਾ। ਸੋ ਜੱਜ ਹੁਣਾਂ ਨੇ ਗਰਾਰੀ ਜਿਹੜੀ ਉਹ ਸਹੁੰ ਦੇ ਉੱਤੇ ਤੇ ਜਿਹੜੇ ਕਾਗਜ਼ੀ ਦਸਤਾਵੇਜ਼ ਆ ਉਸ ਦੇ ਉੱਤੇ ਜਿਹੜੀ ਉਹ ਵਸਾਈ, ਅਟਰਨੀ ਹੁਣਾਂ ਨੇ ਜਿਹੜਾ ਉਹਨਾਂ ਦੇ ਨੇ ਮੰਨਿਆ ਵੀ ਗਲਤੀ ਹੋ ਗਈ, ਐਪਲੀਕੇਸ਼ਨ ਭਰਨ ਲੱਗਿਆ ਵੀ ਇਹਨੂੰ ਗਲਤ ਮੰਨਿਆ ਜਾਵੇ ਤੇ ਜੋ ਹੁਣ ਇਹ ਦੱਸ ਰਹੇ ਉਹਨੂੰ ਸਹੀ ਮੰਨਿਆ ਜਾਵੇ। ਸੋ ਉਹਨਾਂ ਨੇ ਹੁਣ ਜੱਜ ਨੇ ਰਿਜੈਕਟ ਕਰਤਾ। ਸੋ ਅਗਲੀ ਕਾਰਵਾਈ ਕੀ ਕੀਤੀ ਫਿਰ? ਸਿੰਘ ਨੇ ਕੀ ਕੀਤਾ? ਉਹ ਡਿਨਾਇਲ ਤੋਂ ਬਾਅਦ ਚ ਉਹਨਾਂ ਨੇ ਕੀ ਕੀਤਾ? ਸਿੰਘ ਕੋਲ ਜੀ 30 ਦਿਨ ਸੀਗੇ ਅਪੀਲ ਕਰਨ ਦੇ। ਸੋ ਜਦੋਂ ਜਿਹੜੇ ਨਵੇਂ ਸੁਣ ਰਹੇ ਆ, ਜਦੋਂ ਤੁਹਾਡਾ ਜੱਜ ਦੇ ਕੋਲੋਂ ਦੀ ਕੇਸ ਡਿਨਾਈ ਹੋ ਜਾਂਦਾ, ਤੁਹਾਨੂੰ 30 ਦਿਨ ਮਿਲਦੇ ਆ BIA ਦੇ ਕੋਲ ਅਪੀਲ ਕਰਨ ਦੇ ਲਈ, ਬੋਰਡ ਆਫ ਇਮੀਗ੍ਰੇਸ਼ਨ ਅਪੀਲ। ਸੋ ਜਦੋਂ ਤੁਸੀਂ ਕਿਸੇ ਵਕੀਲ ਕੋਲ ਜਾਂਦੇ ਨਾ, ਇਦਾਂ ਨਾ ਕਿਹਾ ਕਰੋ ਕਿ ਮੇਰੀ ਪਹਿਲੀ ਅਪੀਲ ਆ, ਦੂਜੀ ਅਪੀਲ ਆ, ਮੈਨੂੰ ਪਤਾ ਨਹੀਂ ਮੇਰਾ ਕੇਸ ਕਿੱਥੇ ਚੱਲਦਾ। ਸੋ ਜੇ ਤਾਂ ਬਾਰਡਰ ਟੱਪਣ ਦੀ ਤੁਸੀਂ ਸੋਚੀ ਆ, ਸੋ ਪਹਿਲਾਂ ਇੱਕ ਗੱਲ ਆਪਣੇ ਪੱਲੇ ਬੰਨ ਲਓ ਕਿ ਕੋਰਟ ਸਿਸਟਮ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਮੀਗ੍ਰੇਸ਼ਨ ਕੋਰਟ ਤੋਂ ਬਾਅਦ ਜਦੋਂ ਤੁਹਾਡਾ ਕੇਸ ਫੇਲ ਹੁੰਦਾ, ਬੋਰਡ ਆਫ ਇਮੀਗ੍ਰੇਸ਼ਨ ਅਪੀਲ।
ਹੂੰ, ਸੋ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਵਿੱਚ ਤੁਸੀਂ 30 ਦਿਨਾਂ ਦੇ ਵਿੱਚ ਆਪਣੀ ਅਪੀਲ ਲਾਣੀ ਹੁੰਦੀ ਹੈ। ਸੋ ਸਿੰਘ ਨੇ ਟਾਈਮਲੀ ਅਪੀਲ ਫਾਈਲ ਕਰਤੀ ਤੇ ਅਪੀਲ ਮੇਰੇ ਖਿਆਲ ਉਹਦੀ ਰਿਜੈਕਟ ਹੋ ਗਈ। ਫਿਰ ਉਹਨੇ ਮੋਸ਼ਨ ਟੂ ਰੀਓਪਨ ਜਿਹੜੀ ਹੁੰਦੀ ਆ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਉਹ ਫਾਈਲ ਕੀਤੀ ਦੂਜੇ ਵਕੀਲ ਦੇ ਥਰੂ। ਤੇ ਇਹ ਕਿਹਾ ਕਿ ਉਹਦਾ ਜਿਹੜਾ ਵਕੀਲ ਸੀਗਾ ਉਹਨੇ ਐਰਰ ਕਰਤੀ ਕਿ ਮੈਂ ਤਾਂ ਕੇਸ ਜਿੱਤ ਜਾਣਾ ਸੀਗਾ, ਮੈਂ ਆਪਣੇ ਵਕੀਲ ਦੇ ਕਰਕੇ ਜਿਹੜਾ ਸੀਗਾ ਉਹ ਕੇਸ ਹਾਰ ਗਿਆ, ਕਿਉਂਕਿ ਮੇਰੇ ਵਕੀਲ ਨੇ ਡੇਟਾਂ ਜਿਹੜੀਆਂ ਸੀਗੀਆਂ ਗਲਤ ਕਰਤੀਆਂ, ਮੇਰੀਆਂ ਇੰਪਲੋਇਮੈਂਟ ਦੀ ਹਿਸਟਰੀ ਜਿਹੜੀ ਗਲਤ ਕਰਤੀ। ਤੇ ਮੈਂ ਤਾਂ ਉਹਨੂੰ ਕਿਹਾ ਸੀਗਾ ਕਿ ਉਹ ਸਹੀ ਕਰੇ, ਪਰ ਉਹਨੇ ਆਪਣੀ ਜਿਹੜੀ ਐਪਲੀਕੇਸ਼ਨ ਸੀਗੀ ਮੇਰੀ ਸਹੀ ਨਹੀਂ ਕੀਤੀ। ਤੇ ਇਹਦੇ ਵਿੱਚ ਸਿੰਘ ਨੇ ਕੀ ਕੀਤਾ ਸੀਗਾ ਕਿ ਉਹਦੇ ਅਟਰਨੀ ਦੇ ਖਿਲਾਫ ਉਹਨੇ ਬਾਰ ਕੰਪਲੇਂਟ ਕੀਤੀ ਸੀਗੀ ਨਿਊਯਾਰਕ ਸਟੇਟ ਬਾਰ ਤੋਂ। ਪਰ ਅੱਛਾ, ਜਿਹੜੀ ਹੁਣ ਸਾਡੇ ਕੋਲ ਚੈਲੰਜ ਕੀ ਆ ਗਿਆ ਕਿ ਜਿਹੜਾ ਬਾਰ ਸੀਗੀ ਉਹਨੇ ਡਿਸਮਿਸ ਕਰਤੀ ਕੰਪਲੇਂਟ। ਉਹ ਕਹਿੰਦੀ ਕਿ ਤੂੰ ਆਪ ਸਾਈਨ ਕੀਤੇ ਆ, ਤੈਨੂੰ ਲਿਖਿਆ ਹੋਇਆ ਉੱਥੇ ਕਿ ਤੈਨੂੰ ਸਮਝਾ ਦਿੱਤਾ ਗਿਆ, ਅਟਰਨੀ ਦੀ ਕੋਈ ਗਲਤੀ ਨਹੀਂ। ਸੋ ਹੁਣ ਕੀ ਸੀਗਾ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਇਹਨੇ ਅਪੀਲ ਕਰਤੀ ਤੇ ਇਹਨੇ ਬੇਸਿਕਲੀ ਮੋਸ਼ਨ ਟੂ ਰੀਓਪਨ ਫਾਈਲ ਕੀਤਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਕਿ ਮੇਰੇ ਅਟਰਨੀ ਦੀ ਐਰਰ ਹੈ। ਇਹ ਸਾਡੇ ਥਰੂ ਨਹੀਂ ਕੀਤਾ ਸੀਗਾ, ਇਹਨੇ ਇਹ ਸਿੰਘ ਨੇ ਕਿਸੇ ਹੋਰ ਲਾਇਰ ਦੇ ਥਰੂ BIA ਦੇ ਕੋਲ ਗਿਆ ਇਹ। ਠੀਕ ਹੈ, ਓਕੇ। ਸੋ BIA ਨੇ ਫਿਰ ਇਹਨਾਂ ਦਾ ਮੋਸ਼ਨ ਟੂ ਰੀਓਪਨ ਦੇ ਉੱਤੇ ਫੈਸਲਾ ਲਿਆ, ਕੀ ਉਹਨਾਂ ਨੇ ਡਿਨਾਈ ਕਰਤਾ ਸੀ ਫਿਰ? ਬੋਰਡ ਆਫ ਇਮੀਗ੍ਰੇਸ਼ਨ ਕਹਿੰਦੀ ਕਿ ਆਪਾਂ ਤੇਰੇ ਵਕੀਲ ਦੇ ਨਾਲ ਅਗਰੀ ਕਰਦੇ ਹਾਂ, ਕਿਉਂਕਿ ਤੂੰ ਸਾਈਨ ਕੀਤੇ ਆ ਤੇ ਤੂੰ ਵਕੀਲ ਨੂੰ ਡੇਟਸ ਦਿੱਤੀਆਂ, ਤੇਰੀ ਚੈੱਕਲਿਸਟ ਦੇ ਵਿੱਚ ਡੇਟ ਆ ਤੇ ਵਕੀਲ ਨੇ ਉਹੀ ਸਬਮਿਟ ਕੀਤਾ ਜੋ ਤੂੰ ਉਹਨੂੰ ਦਿੱਤਾ। ਇਹ ਤੇਰੇ ਵਕੀਲ ਦੀ ਗਲਤੀ ਨਹੀਂ, ਇਹ ਤੇਰੀ ਗਲਤੀ ਜਾਂਦੀ ਆ ਤੇ ਇਹਨੂੰ ਆਪਾਂ ਤੇਰੀ ਗਲਤੀ ਮੰਨਾਂਗੇ, ਤੇਰੇ ਵਕੀਲ ਦੀ ਗਲਤੀ ਇਹਦੇ ਵਿੱਚ ਨਹੀਂ ਮੰਨਾਂਗੇ। ਸੋ ਇਹ ਕਰਕੇ ਹੁਣ ਜਿਹੜਾ ਸੀਗਾ ਕੋਰਟ ਦੇ ਸਰਕਿਟ ਕੋਰਟ ਦੇ ਵਿੱਚ, ਹੁਣ ਇਸ ਤੋਂ ਬਾਅਦ BIA ਨੇ ਡਿਨਾਈ ਕਰਤਾ, ਸਿਰਫ ਸਰਕਿਟ ਕੋਰਟ ਦੀ ਇੱਕ ਆਪਸ਼ਨ ਬਚੀ। ਹੁਣ ਪੰਗਾ ਇਹ ਪੈ ਗਿਆ ਕਿ ਜਦੋਂ ਇਹ ਸਾਡੇ ਕੋਲ ਆਇਆ ਉਹਨਾਂ ਨੇ ਸਾਰਾ ਇਹ ਕਹਿਤਾ ਕਿ ਸਾਰਾ ਜਿਹੜਾ ਸੀਗਾ ਰੈਕਡ ਉਹ ਇਹੀ ਕਹਿੰਦਾ ਕਿ ਸਿੰਘ ਦੀ ਗਲਤੀ ਹੈ, ਅਟਰਨੀ ਦੀ ਕੋਈ ਗਲਤੀ ਨਹੀਂ। ਤੇ ਦੂਜਾ ਜਿਹੜਾ ਸਟੇਟ ਬਾਰ ਸੀਗੀ ਉਹਨੇ ਵੀ ਕੰਪਲੇਂਟ ਡਿਸਮਿਸ ਕਰਤੀ ਵਕੀਲ ਦੇ ਖਿਲਾਫ। ਉਹਨੇ ਕਿਹਾ ਕਿ ਨਹੀਂ, ਵਕੀਲ ਦੀ ਤੇ ਕੋਈ ਗਲਤੀ ਨਹੀਂ ਹੈ, ਤਾਂ ਬੰਦੇ ਨੇ ਸਾਈਨ ਕੀਤਾ। ਤੇ ਸਾਡੇ ਕੋਲ ਚੈਲੰਜ ਇਹ ਸੀਗਾ ਕਿ ਸਾਡੇ ਕੋਲ ਨਾ ਕੋਈ ਈਮੇਲ ਨਾ ਕੋਈ ਮੈਸੇਜ। ਤੇ ਜਿਹੜੇ ਸਟੇਟ ਬਾਰ ਸੀਗੀ ਜਦੋਂ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਉਹਨਾਂ ਨੇ ਵੀ ਇਹੀ ਕਿਹਾ ਕਿ ਸਿੰਘ ਦੀ ਗਲਤੀ ਹੈ। ਸੋ ਚੈਲੰਜ ਤਾਂ ਕਰਕੇ ਜਿਹੜਾ ਸੀਗਾ ਸਾਡੇ ਕੋਲ ਮਲਟੀਫੋਲਡ ਵੱਧ ਗਿਆ ਕਿ ਹੁਣ ਇਹਦਾ ਕੇਸ ਦਾ ਬਣੂਗਾ ਕਿ ਸਰਕਿਟ ਕੋਰਟ ਜਾ ਕੇ। ਠੀਕ ਹੈ, ਠੀਕ ਹੈ। ਸੋ ਇਦਾਂ ਦੇ ਕੋਈ ਪ੍ਰੈਸੀਡੈਂਟ ਜਦੋਂ ਤੁਸੀਂ ਇਸ ਸਰਕਟ ਦੇ ਦੇਖੇ, ਕੋਈ ਇਦਾਂ ਦੇ ਹੋਰ ਪ੍ਰੈਸੀਡੈਂਟ ਤੁਹਾਨੂੰ ਕੋਈ ਕਿੱਦਾਂ ਦੇ ਕੇਸ ਜਿਹੜੇ ਉਹ ਫਿਰ ਤੁਹਾਨੂੰ ਪੜ੍ਹਨੇ ਪਏ, ਜਿਹੜਾ ਇਹ ਆਰਗੂਮੈਂਟ ਤੁਸੀਂ ਕਨਸਟੀਟਿਊਸ਼ਨਲ ਡਿਊ ਪ੍ਰੋਸੈਸ ਵਾਲਾ ਜਿਹੜਾ ਉਹ ਲਿਆਂਦਾ? ਕੇਸ ਤਾਂ ਦੇਖੋ ਕਾਫੀ ਕਰਨੇ ਪੈਂਦੇ ਆ, ਪਰ ਬੇਸਿਕਲੀ ਇਦਾਂ ਕਿ ਜਿੱਦਾਂ ਹਰੇਕ ਕੋਈ ਵੀ ਬੰਦਾ ਡਾਕਟਰ ਆ, ਵਕੀਲ ਆ, CPA ਆ, ਇਹ ਤਾਂ ਹੁਣ ਜਿੱਦਾਂ ਕਨਸਟੀਟਿਊਸ਼ਨ ਵਗੈਰਾ ਤੁਸੀਂ ਲਾਅ ਸਕੂਲ 'ਚ ਉਦੋਂ ਤੋਂ ਪੜ੍ਹਦੇ ਰਾਈਟ। ਇਹ ਕੋਈ ਇਦਾਂ ਓਵਰਨਾਈਟ ਤੇ ਤੁਹਾਨੂੰ ਚੀਜ਼ ਆ ਨਹੀਂ ਜਾਂਦੀ। ਇਹ ਤਾਂ ਹੁਣ ਮੈਂ ਕਿਹਾ 2002 ਤੋਂ ਸ਼ੁਰੂ ਹੋਏ ਆ, ਉਦੋਂ ਤੋਂ ਲੈ ਕੇ ਤੁਸੀਂ ਕਹਿ ਲਓ ਕਿ ਹੌਲੀ ਹੌਲੀ ਬਿਲਡਅਪ ਹੁੰਦਾ ਰਹਿੰਦਾ। ਫਿਰ ਤੁਸੀਂ ਡਿਸਾਈਡ ਕਰਦੇ ਆ ਕਿ ਕਿੱਧਰਲੇ ਬੰਨੇ ਦੀ ਆਰਗੂਮੈਂਟ ਚੱਲ ਸਕਦੀ ਹੈ ਜਾਂ ਨਹੀਂ ਚੱਲ ਸਕਦੀ ਆ। ਸਾਨੂੰ ਇੱਕ ਗੱਲ ਪਤਾ ਸੀ, ਸੋ ਹੁਣ ਆਪਾਂ ਸਰਕਿਟ ਕੋਰਟ ਮੋਰੇ ਪਹੁੰਚ ਗਏ। ਸਾਨੂੰ ਇੱਕ ਗੱਲ ਪਤਾ ਸੀ ਕਿ ਆਪਾਂ ਸਿੱਧੇ ਨਹੀਂ ਉਹਨਾਂ ਨੂੰ ਕਹਿ ਸਕਦੇ ਕਿ BIA ਨੇ ਗਲਤੀ ਕਰਤੀ ਜਾਂ ਜੱਜ ਨੇ ਗਲਤੀ ਕਰਤੀ, ਉਹ ਵਾਲਾ ਕੇਸ ਸਾਡਾ ਇਹਨਾਂ ਨੇ ਰਿਜੈਕਟ ਕਰ ਹੀ ਦੇਣਾ। ਸੋ ਉਹ ਚੀਜ਼ ਸਾਨੂੰ ਪਤਾ ਸੀਗਾ ਕਿ ਚੱਲਣੀ ਨਹੀਂ। ਜੇ ਕੋਈ ਚੱਲੀ ਤਾਂ ਸਾਨੂੰ ਇਹੀ ਚੱਲ ਸਕਦੀ ਕਿ ਆਪਾਂ ਨੂੰ ਪਾਰਸ਼ਲੀ ਆਪਣੀ ਗਲਤੀ ਮੰਨਣੀ ਪੈਣੀ ਹੈ। ਤੇ ਆਪਾਂ ਉਹਨਾਂ ਦੇ ਕੋਲ ਗਏ, ਆਪਾਂ ਉਹਨਾਂ ਨੂੰ ਇਹੀ ਕਿਹਾ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ ਉਹਨੇ ਇਹ ਚੀਜ਼ ਦੇ ਵਿੱਚ ਗਲਤੀ ਨਹੀਂ ਕੀਤੀ ਕਿ ਉਹ ਅਟਰਨੀ ਦੀ ਗੱਲ ਮੰਨਦੇ ਆ। ਸੋ ਆਪਾਂ ਕਿਹਾ ਕਿ ਠੀਕ ਆ, BIA ਆਪਣੀ ਜਗ੍ਹਾ ਸਹੀ ਆ ਕਿ ਉਹਨਾਂ ਨੂੰ ਲੱਗਦਾ ਕਿ ਅਟਰਨੀ ਦੀ ਗਲਤੀ ਨਹੀਂ ਹੈਗੀ। ਆਪਾਂ ਇਹ ਨਹੀਂ ਚੈਲੰਜ ਕਰ ਰਹੇ ਕਿ BIA ਨੇ ਉਹਦੇ ਵਿੱਚ ਗਲਤੀ ਕੀਤੀ ਕਿ ਅਟਰਨੀ ਗਲਤ ਆ ਜਾਂ ਸਹੀ ਆ। ਸੋ ਆਪਾਂ ਉਹਨਾਂ ਨੂੰ ਪਹਿਲਾਂ ਤਾਂ ਸਿੱਧੇ ਐਡਮਿਟ ਕਰ ਲਿਆ ਕਿ ਬਈ ਆਪਾਂ ਮੰਨਦੇ ਹਾਂ ਕਿ ਜੋ BIA ਨੇ ਕੀਤਾ ਉਹਨੇ ਸਹੀ ਫੈਸਲਾ ਲਿਆ ਕਿ ਜਿਹੜੀ ਅਟਰਨੀ ਦੀ ਵਰਜਨ ਹੈਗੀ ਆ ਕਹਾਣੀ ਦੀ, ਉਹ ਸਿੰਘ ਨਾਲੋਂ ਜ਼ਿਆਦਾ ਉਹ ਪ੍ਰੈਫਰੈਂਸ ਦਿੰਦੇ ਆ। ਪਰ ਆਪਾਂ ਇਹ ਕਿਹਾ ਕਿ ਗਲਤੀ BIA ਨੇ ਇੱਥੇ ਕੀਤੀ ਕਿ ਮੈਟਰ ਆਫ ਲਾਅ ਕਿ ਇਨਫੈਕਟਿਵ ਅਸਿਸਟੈਂਸ ਹੋਇਆ ਕਿ ਨਹੀਂ ਹੋਇਆ, ਉਹ ਚੀਜ਼ 'ਚ ਗਲਤੀ ਕੀਤੀ ਉਹਨਾਂ ਨੇ। ਇਹ ਚੀਜ਼ 'ਚ ਗਲਤੀ ਨਹੀਂ ਕੀਤੀ ਕਿ ਉਹਨਾਂ ਦੀ ਕੀ ਧਾਰਨਾ, ਉਹਨਾਂ ਨੂੰ ਕੀ ਲੱਗਦਾ, ਆਪਾਂ ਕਿਹਾ ਉਹ ਸਹੀ ਹੈਗੇ ਆ। ਪਰ ਆਪਾਂ ਉਹ ਦੋਨਾਂ ਚੀਜ਼ਾਂ ਦੇ ਵਿੱਚ ਡਿਫਰੈਂਸ ਕ੍ਰੀਏਟ ਕੀਤਾ। ਹੁਣ ਦੋਨੋਂ ਸੁਣਨ ਨੂੰ ਇੱਕ ਚੀਜ਼ ਲੱਗਦੀ ਰਾਈਟ। ਸੁਣਨ ਨੂੰ ਕੀ ਲੱਗਦਾ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕਹਿੰਦਾ ਕਿ ਆਪਾਂ ਇਹਦੇ ਅਟਰਨੀ ਦੀ ਗੱਲ ਮੰਨਦੇ ਆ, ਸਿੰਘ ਝੂਠਾ ਵਾ। ਹੁਣ ਆਪਾਂ ਉਹਨੂੰ ਕਿਹਾ, ਆਪਾਂ ਜਿਹੜਾ ਸਰਕਿਟ ਕੋਰਟ ਸੀਗਾ ਆਪਾਂ ਉਹਨੂੰ ਕੀ ਕਿਹਾ ਕਿ ਆਪਾਂ BIA ਦੀ ਇਹ ਚੀਜ਼ ਨੂੰ ਨਹੀਂ ਝੁਠਲਾ ਰਹੇ। ਆਪਾਂ ਕਿਹਾ ਕਿ ਸਹੀ ਆ, BIA ਨੂੰ ਲੱਗਦਾ ਇਦਾਂ, ਉਹਨਾਂ ਨੇ ਇਹ ਚੀਜ਼ 'ਚ ਕੋਈ ਮਿਸਟੇਕ ਨਹੀਂ ਕੀਤੀ ਕਿਉਂਕਿ ਜੋ ਉਹਨਾਂ ਨੂੰ ਪ੍ਰੈਜ਼ੈਂਟ ਹੋਇਆ ਉਹਨਾਂ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਇਦਾਂ ਹੀ ਲੱਗਣਾ ਚਾਹੀਦਾ ਕਿ ਅਟਰਨੀ ਦੀ ਗਲਤੀ ਨਹੀਂ, ਸਿੰਘ ਨੇ ਸਾਈਨ ਕੀਤੇ ਆ ਸਾਰਾ ਕੁਝ। ਜੋ ਫੈਕਟ ਸੀ ਉਹਦੇ ਹਿਸਾਬ ਨਾਲ BIA ਨੇ ਤੁਸੀਂ ਕਿਹਾ ਵੀ ਸਹੀ ਕੀਤਾ ਹੈ, ਉਹਨਾਂ ਨੇ ਸਾਨੂੰ ਸਹੀ ਕੀਤਾ। ਪਰ ਆਪਾਂ ਕਿਹਾ ਕਿ ਐਜ਼ ਅ ਮੈਟਰ ਆਫ ਲਾਅ ਪਰ ਉਹਨਾਂ ਨੇ ਗਲਤੀ ਇੱਥੇ ਕੀਤੀ ਕਿ ਜਿਹੜਾ ਉਹਨਾਂ ਨੇ ਇਹ ਡਿਸਾਈਡ ਕੀਤਾ ਕਿ ਇਨਫੈਕਟਿਵ ਆਫ ਅਸਿਸਟੈਂਸ ਆਫ ਕਾਉਂਸਲ ਹੋਇਆ ਕਿ ਨਹੀਂ ਹੋਇਆ, ਇਹ ਚੀਜ਼ 'ਚ ਗਲਤੀ ਕੀਤੀ ਹੈ। ਸੋ ਸਾਡੀਆਂ ਕਈ ਸਾਰੀਆਂ ਆਰਗੂਮੈਂਟ ਸੀਗੀਆਂ
ਸੋ ਉਹ ਆਰਗੂਮੈਂਟ ਇਹ ਸੀਗੀਆਂ ਕਿ ਆਪਾਂ ਉਹਨਾਂ ਨੂੰ ਕਹਿੰਦੇ ਕਿ ਚਲੋ ਜੇ ਮੰਨ ਲਿਆ ਕਿ ਇਹਦੀ ਅਟਰਨੀ ਦੀ ਵਰਜ਼ਨ ਜਿਹੜੀ ਸੀਗੀ ਇਵੈਂਟ ਦੀ ਉਹ ਐਕੂਰੇਟ ਹੈ ਕਿ ਸਿੰਘ ਝੂਠ ਬੋਲਦਾ, ਜਿਹੜੀ ਅਟਰਨੀ ਸੀਗੀ, ਅਟਰਨੀ ਨੇ ਜਾ ਕੇ ਕਿਹਾ ਕਿ ਸਿੰਘ ਨੇ ਐਪਲੀਕੇਸ਼ਨਾਂ ਦੇ ਵਿੱਚ ਗਲਤ ਡੇਟ ਦਿੱਤੀਆਂ ਉਹਨੂੰ, ਤਾਂ ਕਰਕੇ ਉਹਨੇ ਰਿਕਾਰਡ ਕਰਤੀਆਂ। ਸੋ ਆਪਾਂ ਸਾਡੀ ਸਭ ਤੋਂ ਪਹਿਲੀ ਆਰਗੂਮੈਂਟ ਸੀਗੀ ਕਿ ਭਾਵੇਂ ਸਿੰਘ ਦੀ ਗਲਤੀ ਸੀਗੀ ਵੀ, ਭਾਵੇਂ ਸਿੰਘ ਨੇ ਉਹ ਕਹਿ ਦਿੱਤਾ ਠੀਕ ਆ ਕਿ ਮੈਂ ਜੁਲਾਈ 2013 ਚ ਆਇਆ ਤੇ ਆਇਆ ਉਹ ਸਤੰਬਰ 'ਚ ਸੀਗਾ ਤੇ ਹਮਲਾ ਉਹਦੇ ਵਿੱਚ ਅਗਸਤ 'ਚ ਹੋਇਆ, ਪਰ ਇਹ ਸੀਗਾ ਕਿ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਪੇਪਰ ਤੇ ਰੱਖ ਕੇ ਦੇਖੋ, ਜੇ ਮੈਂ ਐਜ਼ ਅ ਅਟਰਨੀ ਆ, ਪਹਿਲਾ ਫਰਜ਼ ਮੇਰਾ ਬਣਦਾ ਕਿ ਮੈਂ ਦੇਖਣਾ ਕਿ ਇਹ ਤਾਂ ਸੈਂਸ ਹੀ ਨਹੀਂ ਬਣਦੀ ਪਈ। ਉਹ ਸਿੰਘ ਦੇ ਟਾਈਮ ਮਸ਼ੀਨ ਤਾਂ ਕੋਈ ਹੈ ਨਹੀਂ ਕਿ ਉਹ ਜੁਲਾਈ ਦੇ ਵਿੱਚ ਆਜੂਗਾ, ਅਗਸਤ ਦੇ ਵਿੱਚ ਹਮਲਾ ਹੋਊਗਾ। ਭਾਵੇਂ ਸਿੰਘ ਨੇ ਮੈਨੂੰ ਲਿਖ ਕੇ ਵੀ ਦਿੱਤੀਆਂ ਉਹ ਚੀਜ਼ਾਂ, ਪਰ ਐਜ਼ ਅ ਲਾਇਰ ਮੇਰਾ ਫਰਜ਼ ਬਣਦਾ ਸੀਗਾ ਕਿ ਮੈਂ ਉਹਨੂੰ ਕਲੈਰੀਫਾਈ ਕਰਾਂ ਕਿ ਯਾਰ ਇਹ ਕਿੱਦਾਂ ਹੋ ਸਕਦਾ, ਸਮਝਾ ਮੈਨੂੰ ਕਿ ਔਨ ਇਟਸ ਫੇਸ ਕਿਤੇ ਨਾ ਕਿਤੇ ਗਲਤੀ ਆ। ਹੁਣ ਜੇ ਅੱਖੀ ਦੇਖੀ ਤੁਹਾਡੀ ਗਲਤੀ ਹੈਗੀ ਆ, ਆਪਾਂ ਇਹ ਨਹੀਂ ਕਹਿ ਰਹੇ ਕਿ ਅਟਰਨੀ ਸਹੀ, ਸਾਨੂੰ ਇਹ ਬਹਿਸ 'ਚ ਨਹੀਂ ਪੈਣਾ ਕਿ ਅਟਰਨੀ ਸਹੀ ਸੀਗਾ ਕਿ ਸਿੰਘ ਸਹੀ ਸੀਗਾ। ਉਹ ਵਾਲਾ ਜਿਹੜਾ ਐਂਗਲ ਸੀਗਾ ਪੁਰਾਣੇ ਦੇ ਵਕੀਲਾਂ ਨੇ ਸਾਰਾ ਗਲਤ ਦੇਖਿਆ, ਸਾਨੂੰ ਇਹ ਵਾਲੀ ਬਹਿਸ ਦੇ ਵਿੱਚ ਪੈਣਾ ਵਾ ਕਿ ਜਦੋਂ ਔਨ ਇਟਸ ਫੇਸ ਜੇ ਇੱਕ ਡਾਕੂਮੈਂਟ ਗਲਤ ਹੈਗਾ, ਉਦੋਂ ਤੁਹਾਡੇ ਲਾਇਰ ਦੀ ਵਕੀਲ ਦੀ ਡਿਊਟੀ ਬਣਦੀ ਸੀ ਕਿ ਨਹੀਂ ਬਣਦੀ ਸੀ ਕਿ 2 ਜਮਾ 2 4 ਹੁੰਦੇ ਆ ਕਿ ਨਹੀਂ ਹੁੰਦੇ, ਉਹਨੇ 5 ਕਿਹੜੇ ਹਿਸਾਬ ਨਾਲ ਬਣਾਏ, ਕਿ ਉਹਨੂੰ ਆਪਣੇ ਕਲਾਇੰਟ ਕੋ ਉਸ ਵੇਲੇ ਕਲੀਅਰ ਕਰਨਾ ਚਾਹੀਦਾ ਸੀ ਕਿ ਜੋ ਤੂੰ ਮੈਨੂੰ ਦੱਸ ਰਿਹਾ ਵਾ ਇਹ ਤਾਂ ਇਹਦੀ ਕੋਈ ਸੈਂਸ ਨਹੀਂ ਬਣਦੀ। ਤਾਂ ਸਭ ਤੋਂ ਪਹਿਲੀ ਗਲਤੀ ਉਹਦੇ ਵਕੀਲ ਦੀ ਇਹ ਸੀ ਕਿ ਔਨ ਇਟਸ ਫੇਸ ਜਿਹੜੀ ਚੀਜ਼ ਐਰਰ ਹੈਗੀ ਆ, ਉਹਦੇ ਵਿੱਚ ਵਕੀਲ ਦੀ ਗਲਤੀ ਮੰਨੀ ਜਾਣੀ ਚਾਹੀਦੀ ਕਿ ਨਹੀਂ ਮੰਨੀ ਜਾਣੀ ਚਾਹੀਦੀ। ਓਕੇ, ਠੀਕ ਹੈ। ਸਾਡਾ ਫੈਸਲਾ ਸੋ ਆਪਾਂ ਇਹ ਗਿਆ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਉਹਨੂੰ ਹੱਕ ਹੈਗਾ ਜੋ ਮਰਜ਼ੀ ਫੈਸਲਾ ਲੈ ਸਕਦਾ। ਆਪਾਂ ਉਹ ਚੈਲੰਜ ਨਹੀਂ ਕਰ ਰਹੇ ਕਿ ਉਹਨੇ ਫੈਸਲਾ ਸਹੀ ਲਿਆ ਗਲਤ ਰਿਹਾ, ਆਪਾਂ ਇਹ ਕਹਿ ਰਹੇ ਹੈਗੇ ਐਜ਼ ਅ ਮੈਟਰ ਆਫ ਲਾਅ ਕਿ ਸਾਨੂੰ ਲਾਅ ਕੀ ਇਸਟੈਬਲਿਸ਼ ਕਰਦਾ, ਕਿ ਸਾਨੂੰ ਕਿੱਦਾਂ ਦਾ ਲਾਅ ਯੂਐਸ 'ਚ ਕ੍ਰੀਏਟ ਕਰਨਾ ਚਾਹੀਦਾ, ਕੀ ਸਾਨੂੰ ਵਕੀਲਾਂ ਨੂੰ ਇੰਨੀ ਖੁੱਲ੍ਹ ਦੇਣੀ ਚਾਹੀਦੀ ਕਿ ਇੱਕ ਵਾਰੀ ਕਲਾਇੰਟ ਨੇ ਮੈਨੂੰ ਜੋ ਮਰਜ਼ੀ ਦੱਸਤਾ ਤੇ ਉਹ ਸਹੀ ਆ, ਫਿਰ ਮੇਰੀ ਜ਼ਿੰਮੇਵਾਰੀ ਉੱਥੇ ਖਤਮ ਆ, ਕਿ ਸਾਨੂੰ ਇੱਕ ਕਦਮ ਹੋਰ ਅੱਗੇ ਜਾਣਾ ਚਾਹੀਦਾ ਕਿ ਜੇ ਕਲਾਇੰਟ ਤੁਹਾਨੂੰ ਗਲਤ ਇਨਫੋਰਮੇਸ਼ਨ ਦੱਸਦਾ ਕਿ ਉਹ ਕਹਿ ਰਿਹਾ ਕਿ ਮੈਂ ਜੁਲਾਈ ਦੇ ਵਿੱਚ ਇੰਡੀਆ ਛੱਡਤਾ ਤੇ ਅਗਸਤ ਦੇ ਵਿੱਚ ਮੇਰੇ ਤੇ ਹਮਲਾ ਹੋਇਆ, ਕਿ ਵਕੀਲ ਦੀ ਉਹ ਜ਼ਿੰਮੇਵਾਰੀ ਬਣਦੀ ਹੈ ਕਿ ਨਹੀਂ ਬਣਦੀ ਹੈ ਕਿ ਉਹ ਇਹਨੂੰ ਇੱਕ ਵਾਰੀ ਆਪਣੇ ਕਲਾਇੰਟ ਨਾਲ ਕਲੈਰੀਫਾਈ ਕਰੇ। ਸੋ ਸਾਡੀ ਪਹਿਲੀ ਆਰਗੂਮੈਂਟ ਇਹ ਸੀਗੀ BIA ਸਹੀ ਹੈਗਾ, ਪਰ ਐਜ਼ ਅ ਮੈਟਰ ਆਫ ਲਾਅ ਉਹਨਾਂ ਨੇ ਆਰਗੂਮੈਂਟ ਜਿਹੜੀ ਸੀਗੀ BIA ਨੇ ਕੰਸੀਡਰ ਨਹੀਂ ਕੀਤੀ। ਦੂਜੀ ਆਰਗੂਮੈਂਟ ਸਾਡੀ ਇਹ ਸੀਗੀ ਕਿ ਜਿਹੜਾ ਅਟਰਨੀ ਸੀਗਾ ਉਹਨੇ ਜਿਹੜੀਆਂ ਡੇਟਸ ਦੇ ਵਿੱਚ ਪਲੇਨ ਔਨ ਇਟ ਸਰਫੇਸ ਜਿਹੜੀ ਇਨਕਨਸਿਸਟੈਂਸੀ ਸੀਗੀ ਕਿ ਇਹਨੂੰ ਉਹਨੇ ਹੁਣ ਠੀਕ ਆ ਵਕੀਲ ਕਹੇ ਕਿ ਮੈਂ ਬਿਜ਼ੀ ਆ, ਮੇਰੀ ਹੈਡੇਕ ਨਹੀਂ, ਮੈਂ ਤੁਹਾਨੂੰ ਚੈੱਕਲਿਸਟ ਦਿੱਤੀ, ਤੁਸੀਂ ਮੈਨੂੰ ਭਰ ਕੇ ਦੇਣੀ। ਸਾਡਾ ਸਵਾਲ BIA ਦੇ ਕੋਲ ਇਹ ਸੀਗਾ, ਸਰਕਟ ਕੋਰਟ ਦੇ ਕੋਲ, ਕਿ ਇਹ ਸਾਰੀ ਚੀਜ਼ ਹੋਣ ਦੇ ਨਾਲ ਜਿਹੜੀ ਪਰਫਾਰਮੈਂਸ ਆ ਵਕੀਲ ਦੀ ਉਹ ਇਨਕੰਪੀਟੈਂਟ ਆ ਕਿ ਉਹ ਕੰਪੀਟੈਂਟ ਆ, ਕਿ ਜੇ ਵਕੀਲ ਇਹ ਕਿਦਾਂ ਦਾ ਕਰਦਾ ਉਹਨੂੰ ਤੁਸੀਂ ਕੰਪੀਟੈਂਟ ਲਾਇਰ ਕਹੋਗੇ ਕਿ ਇਨਕੰਪੀਟੈਂਟ ਕਹੋਗੇ। ਤੁਸੀਂ ਇਹ ਨਾ ਦੇਖੋ ਕਿ ਸਿੰਘ ਨੇ ਕੀ ਕੀਤਾ, ਉਹਦੇ ਅਟਰਨੀ ਨੇ ਕੀ ਕੀਤਾ, ਤੁਸੀਂ ਸਿਰਫ ਸਾਨੂੰ ਇਸ ਚੀਜ਼ ਦਾ ਜਵਾਬ ਦਿਓ ਕਿ ਜਦੋਂ ਤੁਸੀਂ ਇਦਾਂ ਦੀ ਗਲਤੀ ਕਰ ਦਿੰਦੇ ਆ ਕੀ ਉਹਦੇ ਨਾਲ ਸਿੰਘ ਨੂੰ ਇੱਕ ਕੰਪੀਟੈਂਟ ਰਿਪਰੈਜ਼ੈਂਟੇਸ਼ਨ ਮਿਲੀ ਕਿ ਸਿੰਘ ਨੂੰ ਨੁਕਸਾਨ ਪਹੁੰਚਿਆ। ਫਿਰ ਸਾਡੀ ਤੀਜੀ ਆਰਗੂਮੈਂਟ ਇਹ ਸੀਗੀ ਕਿ ਜੇ ਇੱਕ ਹੋਰ ਕੰਪੀਟੈਂਟ ਤੁਸੀਂ ਮੰਨ ਲਓ 10 ਵਕੀਲ ਖੜੇ ਕਰ ਲਓ, 10 ਨੂੰ ਆਹ ਚੀਜ਼ ਦਿਓ, ਠੀਕ ਆ, ਮੈਜੋਰਟੀ ਆਫ ਦਾ 10 ਚੋਂ 6 ਜਾਣੇ ਕੀ ਕਰੂਗੇ ਕਿ ਉਹ ਕਹੂਗੇ ਕਿ ਜਾਲਣ ਤੋਂ ਉਹਨੂੰ ਇਦਾਂ ਹੀ ਸਿੰਘ ਨੇ ਦਿੱਤਾ, ਮੇਰੀ ਜ਼ਿੰਮੇਵਾਰੀ ਨਹੀਂ, ਮੈਂ ਗਲਤ ਡੇਟ ਨਾ ਜਾਣਾ। ਕੀ ਉਹਨਾਂ ਦੇ ਵਿੱਚੋਂ ਜੀ 10 ਦੇ ਵਿੱਚੋਂ ਦੀ 6 ਵਕੀਲ ਅੱਗੇ ਆਉਗੇ, ਉਹ ਕਹੂਗੇ ਕਿ ਜੋ ਵੀ ਇਹਨੇ ਦਿੱਤਾ ਉਹਦੀ ਮੈਨੂੰ ਸੈਂਸ ਮੇਕ ਨਹੀਂ ਕਰਦੀ, ਇਹਦੀ ਕੋਈ ਮੈਨੂੰ ਮੇਕ ਨਹੀਂ ਕਰਦੀ, ਮੈਨੂੰ ਸਹੀ ਕਰਾਂ। ਕਿ ਜ਼ਿਆਦਾਤਰ ਵਕੀਲ ਕਿੱਦਾਂ ਕਰੂਗੇ ਕਿ ਜਿਹੜਾ ਇੱਕ ਕੰਪੀਟੈਂਟ ਕੌਂਸਲ ਹੈਗਾ ਬਿਲਕੁਲ ਰੈਸਟ ਰੁਸਟ ਹੋ ਗਏ, ਕਾਫੀ ਕੂਫੀ ਪੀ ਕੇ ਆਪਣੀ ਆਇਆ, ਬਿਜ਼ੀ ਨਹੀਂ ਹੈਗਾ, ਉਹ ਕੀ ਫੈਸਲਾ ਲਊਗਾ ਇਸ ਦੇ ਵਿੱਚ। ਉਹ ਜੇ ਕੀ ਉਸ ਚੀਜ਼ ਦੀ ਡੀਵੀਏਸ਼ਨ ਹੈਗੀ ਆ, ਜੇ ਤਾਂ 6 ਬੰਦੇ ਸੇਮ ਫੈਸਲਾ ਲਊਗਾ ਕਿ ਠੀਕ ਆ ਗਲਤ ਡਾਕੂਮੈਂਟ ਸਬਮਿਟ ਕਰ ਦਿਓ, ਹਰਾ ਦਿਓ ਕੇਸ, ਫਿਰ ਸਾਡੇ ਹਿਸਾਬ ਨਾਲ ਸਿੰਘ ਹਾਰ ਜਾਣਾ ਚਾਹੀਦਾ। ਪਰ ਜੇ 10 ਚੋਂ 6 ਜਾਣੇ ਆ ਫੈਸਲਾ ਲੈਂਦੇ ਆ ਕਿ ਨਹੀਂ ਆਹਦਾ ਡੇਟਾ 'ਚ ਗੜਬੜ ਆ, ਸਿੰਘ ਤੋਂ ਦੁਬਾਰਾ ਇੱਕ ਵਾਰੀ ਪੁੱਛਿਆ ਜਾਵੇ, ਤਾਂ ਇਹਦਾ ਮਤਲਬ ਇਹ ਹੈਗਾ ਕਿ ਜਿਹੜਾ ਸਹੀ ਸਟੈਂਡਰਡ ਆਫ ਪ੍ਰੂਫ ਜਿਹੜਾ ਕਿ ਲੀਗਲ ਪ੍ਰੈਕਟਿਸ ਜਿਹੜੀ ਉਹਨੂੰ ਫੋਲੋ ਕਰਨੀ ਚਾਹੀਦੀ ਹੈ ਉਹੀ ਕਰਨੀ ਚਾਹੀਦੀ ਹੈ, ਕਿ ਇੱਕ ਵਕੀਲ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਆ ਕਿ ਟੈਕਨੀਕਲੀ ਉਹ ਦੇਖੇ ਕਿ ਸਾਰਾ ਕੁਝ ਸਹੀ ਹੈਗਾ ਕਿ ਨਹੀਂ ਹੈਗਾ। ਸੋ ਇਹ ਆਰਗੂਮੈਂਟ ਫਿਰ ਤੁਸੀਂ ਜਿਹੜੇ ਸਰਕਟ ਕੋਰਟ ਦੇ ਵਿੱਚ ਜਿਹੜੀ ਉਹ ਪੇਸ਼ ਜਿਹੜੀ ਉਹ ਕੀਤੀ ਆ, ਸੌਰੀ ਮੈਂ ਇੱਥੇ ਇੱਕ ਸੈਗਵੇ ਲੈਣ ਲੱਗਾ ਆ, ਇੱਕ ਇੱਥੇ ਵਾਂਟ ਟੂ ਸਪੈਂਡ ਕਪਲ ਆਫ ਮਿੰਟਸ ਇਸੇ ਚੀਜ਼ ਦੇ ਉੱਤੇ ਵੀ ਕਿਉਂ ਆਪਣੀ ਕੇਸ ਦੀ ਜਿਹੜੀ ਜਾਣਕਾਰੀ ਤੁਹਾਡੀ ਤੇ ਵਕੀਲ ਦੀ ਆਪਸ 'ਚ ਜਿਹੜੀ ਉਹ ਮੈਚ ਹੋਣੀ ਚਾਹੀਦੀ ਆ, ਤਰੀਕਾਂ ਦਾ ਧਿਆਨ ਜਿਹੜਾ ਉਹ ਕਿਉਂ ਬਹੁਤ ਜ਼ਰੂਰੀ ਆ। ਜਿਹੜੀ ਐਪਲੀਕੇਸ਼ਨ ਤੁਸੀਂ ਭਰ ਰਹੇ ਆ ਤੁਹਾਡਾ ਵੀ ਓਨਾ ਹੀ ਫਰਜ਼ ਆ ਤੇ ਵਕੀਲ ਦਾ ਵੀ ਓਨਾ ਹੀ ਫਰਜ਼ ਆ ਵੀ ਉਹਨਾਂ ਨੂੰ ਸਹੀ ਢੰਗ ਦੇ ਨਾਲ ਜਿਹੜਾ ਉਹ ਦੇਖਿਆ ਜਾਣਾ। ਜੇ ਤੁਸੀਂ ਕੁਝ ਮਿੰਟ ਇਸ ਦੇ ਉੱਤੇ ਲਾਉਣੇ ਚਾਹੋ ਅਟਾਰਨੀ ਟਰਕਿਆਨਾ ਜੀ। ਦੁਬਾਰਾ ਇੱਕ ਵਾਰੀ ਸਵਾਲ ਮੈਨੂੰ ਨਹੀਂ ਤੁਹਾਡਾ ਸਮਝ ਆਇਆ ਕੀ ਕਹਿੰਦੇ। ਵੀ ਮੈਂ ਪੁੱਛਣਾ ਚਾਹੁੰਦਾ ਹਾਂ ਵੀ ਕਿਉਂ ਇਹ ਇੰਨਾ ਜ਼ਿਆਦਾ ਇੰਪੋਰਟੈਂਟ ਆ, ਖਾਸ ਕਰਕੇ ਜਦੋਂ ਐਪਲੀਕੇਸ਼ਨ ਭਰੀ ਜਾਂਦੀ ਆ, ਤਰੀਕਾਂ ਜਿਹੜੀਆਂ ਉਹਦੇ ਵਿੱਚ ਲਿਖੀਆਂ ਜਾਂਦੀਆਂ ਐਜ਼ ਏ ਕਲਾਇੰਟ ਤੇ ਐਜ਼ ਏ ਲਾਇਰ, ਵੀ ਦੋਨਾਂ ਪਾਰਟੀਆਂ ਦੀ ਕਿੰਨੀ ਜ਼ਿੰਮੇਵਾਰੀ ਜਿਹੜੀ ਬਣਦੀ ਆ ਵੀ ਇਹਨਾਂ ਤਰੀਕਾਂ ਨੂੰ ਸਹੀ ਤਰੀਕੇ ਦੇ ਨਾਲ ਉਸ ਐਪਲੀਕੇਸ਼ਨ ਦੇ ਵਿੱਚ ਭਰਿਆ ਜਾਵੇ, ਵੀ
ਦੋਨਾਂ ਦਾ ਹੀ ਫਰਜ਼ ਜਿਹੜਾ ਪੂਰਾ ਬਣਦਾ ਵੀ ਸਹੀ ਢੰਗ ਦੇ ਨਾਲ ਜਿਹੜੀ ਕੋਈ ਗਲਤੀ ਨਾ ਹੋਵੇ, ਧਿਆਨ ਜ਼ਿਆਦਾ ਰੱਖਿਆ ਜਾਵੇ। ਹਾਂਜੀ, ਦੋਨਾਂ ਦੀ ਜ਼ਿੰਮੇਵਾਰੀ ਬਣਦੀ ਆ, ਵਕੀਲ ਵੀ ਬਿਜ਼ੀ ਆ, ਉਹ ਵੀ ਬਿਜ਼ੀ ਆ, ਪਰ ਇਹ ਗੱਲ ਆਪਾਂ ਇਹ ਹੋ ਰਹੀ ਕਿ ਜਦੋਂ ਤੁਸੀਂ ਕੇਸ ਦੇ ਵਿੱਚ ਟਰਾਇਲ ਪ੍ਰੈਪਰੇਸ਼ਨ ਕਰਨ ਲਈ ਚੱਲ ਗਏ, ਕਿਸੇ ਨਾ ਕਿਸੇ ਮੌਕੇ ਤੇ ਫਾਈਨਲੀ ਵੀ ਜਦੋਂ ਵਕੀਲ ਪੜੂਗਾ, ਕਿਸੇ ਨਾ ਕਿਸੇ ਮੌਕੇ ਤੇ ਇਹ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ ਤੁਹਾਡੇ ਮੂਹਰੇ ਆ ਜਾਊਗੀ, ਕਿਸੇ ਨਾ ਕਿਸੇ ਮੌਕੇ ਤੇ, ਰਾਈਟ। ਸੋ ਇਦਾਂ ਸੀਗਾ ਕਿ ਗਲਤ ਤੁਸੀਂ ਭਰਤਾ, ਪਰ ਜਦੋਂ ਜੱਜ ਦੇ ਕੋਲ ਜਾ ਕੇ ਸਹੁੰ ਚੁੱਕਣੀ ਤੁਸੀਂ ਕਿ ਸਾਰਾ ਕੁਝ ਸਹੀ ਆ ਕਿ ਨਹੀਂ ਸਹੀ ਆ, ਉਦੋਂ ਤੁਹਾਡੇ ਸਾਹਮਣੇ ਇਹ ਚੀਜ਼ ਜਿਹੜੀ ਆ ਜਾਣੀ ਚਾਹੀਦੀ ਸੀ। ਸੋ ਪ੍ਰੋਬਲਮ ਇਸ ਕੇਸ ਦੇ ਵਿੱਚ ਇਹ ਸੀਗੀ ਕਿ ਕਿਸੇ ਨੇ ਵੀ ਐਂਡ ਤੱਕ ਜਿਹੜੀ ਉਹ ਚੀਜ਼ ਸੀਗੀ ਫੜੀ ਨਹੀਂ। ਕਲਾਇੰਟ ਨੇ ਵੀ ਸਹੁੰ ਚੱਕ ਲਈ, ਵਕੀਲ ਨੇ ਵੀ ਉਹ ਕਿਹਾ, ਸੋ ਗੱਲ ਉਹੀ ਆ ਗਈ ਕਿ ਹੁਣ ਸਹੀ ਕੌਣ ਆ, ਗਲਤ ਕੌਣ ਆ। ਸੋ ਉੱਥੇ ਜਿਹੜਾ ਇਹ ਮਸਲਾ ਪੂਰੇ ਕੁੰਡੀ ਜਿਹੜੀ ਉਹ ਫਸੀ ਪਈ ਆ। ਸੋ ਅੱਗੇ ਫਿਰ ਕੀ ਆਰਗੂਮੈਂਟ ਹੋਰ ਅਟਾਰਨੀ ਟਿਰਕਿਆਨਾ ਜੀ ਤੁਹਾਡੇ ਵੱਲੋਂ ਜਿਹੜੇ ਇਸ ਦੇ ਵਿੱਚ ਪੇਸ਼ ਕੀਤੇ ਗਏ, ਜਿਹੜੀ ਇਨਕੰਪੀਟੈਂਟ ਪਰਫਾਰਮੈਂਸ ਆ ਉਸ ਨੂੰ ਜਿਹੜਾ ਉਹ ਲੈ ਕੇ? ਸੋ ਇਹ ਸੀਗਾ ਕਿ ਹੁਣ ਜਿਹੜਾ ਲਾਅ ਇਹ ਕਹਿੰਦਾ ਕਿ ਜੇ ਕੋਈ ਵਕੀਲ ਨੇ ਟੈਕਟੀਕਲ ਜਾਂ ਸਟ੍ਰੈਟਜਿਕ ਡਿਸੀਜਨ ਲਿਆ ਕਿ ਨਹੀਂ, ਆਹ ਵਾਲੀ ਮੈਂ ਸਟ੍ਰੈਟਜੀ ਯੂਜ਼ ਕਰਦਾ, ਉਹਦੇ ਕਰਕੇ ਉਹ ਕੇਸ ਹਾਰਦਾ, ਉਹਨੂੰ ਉਹ ਇਨਕੰਪੀਟੈਂਟ ਅਸਿਸਟੈਂਸ ਨਹੀਂ ਮੰਨਦੇ। ਸੋ ਸਾਡੀ ਆਰਗੂਮੈਂਟ ਇਹ ਸੀਗੀ ਕਿ ਇਹ ਕੋਈ ਟੈਕਟੀਕਲ ਜਾਂ ਸਟ੍ਰੈਟਜਿਕ ਆਰਗੂਮੈਂਟ ਨਹੀਂ ਸੀਗੀ। ਇਹ ਤਾਂ ਸਿੰਪਲੀ ਉਹਨੇ ਜਿਹੜੀ ਟਾਈਮਲਾਈਨ ਸੀਗੀ ਵਕੀਲ ਨੇ, ਜਿਹੜੀ ਕਿ ਪੋਸੀਬਲ ਹੀ ਨਹੀਂ ਸੀਗੀ, ਉਹਦੇ ਉੱਤੇ ਉਹਨੂੰ ਨਹੀਂ ਚੈੱਕ ਕੀਤਾ। ਸੋ ਇਹਦੇ ਵਿੱਚ ਕੋਈ ਸਟ੍ਰੈਟਜੀ ਜਾਂ ਟੈਕਟਿਕ ਨਹੀਂ ਹੈਗਾ। ਸੋ ਇਸ ਕਰਕੇ ਜਿੰਨੀਆਂ ਵੀ ਤੁਸੀਂ ਚੀਜ਼ਾਂ ਦੱਸਦੇ ਕਿ ਬਾਰ ਲੱਗਦੀ ਹੈ ਕਿ ਨਹੀਂ, ਇਹ ਵਕੀਲ ਦੀ ਗਲਤੀ ਨਹੀਂ ਸੀਗੀ। ਇਸ ਕੇਸ ਦੇ ਵਿੱਚ ਇਹੀ ਮੰਨਿਆ ਜਾਊਗਾ ਕਿ ਇਹ ਵਕੀਲ ਦੀ ਗਲਤੀ ਹੈ, ਕਿਉਂਕਿ ਇਹ ਮਾਈਨਰ ਇਨਕਨਸਿਸਟੈਂਸੀ ਨਹੀਂ ਹੈਗੀ, ਇਹ ਫੇਲੀਅਰ ਟੂ ਫਲੈਗ ਇੱਕ ਮੇਜਰ ਇਸ਼ੂ ਹੈਗਾ, ਜਿਹੜਾ ਕਿ ਅਸਾਈਲਮ ਐਪਲੀਕੇਸ਼ਨ ਕੇਸ ਦੇ ਵਿੱਚ ਜਾਣ ਤੋਂ ਪਹਿਲਾਂ, ਉਹਦੇ ਬਿਆਨ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਸੀਗਾ, ਕਿਉਂਕਿ ਜਿਹੜਾ ਵਕੀਲ ਸੀਗਾ ਉਹਨੇ ਇਹ ਚੀਜ਼ਾਂ ਜਿਹੜੀਆਂ ਫਲੈਗ ਨਹੀਂ ਕੀਤੀਆਂ, ਤੇ ਤਾਂ ਕਰਕੇ ਇਹਦੇ ਕਰਕੇ ਜਿਹੜਾ ਸਿੰਘ ਸੀਗਾ ਉਹਨੂੰ ਕਾਫੀ ਨੁਕਸਾਨ ਹੋਇਆ, ਤੇ ਇਹ ਜਿਹੜੀ ਵਕੀਲ ਦੀ ਗਲਤੀ ਮੰਨੀ ਜਾਊਗੀ। ਜੀ। ਸੋ ਫਿਰ ਦੂਜੇ ਪਾਸੋਂ ਕੀ ਆਰਗੂਮੈਂਟ ਆ ਰਹੇ ਸੀਗੇ, ਇਸ ਦੇ ਕਾਊਂਟਰ ਆਰਗੂਮੈਂਟ ਕੀ ਸੀਗੇ ਜਿਹੜੇ ਸਰਕਾਰੀ ਵਕੀਲਾਂ ਦੇ ਦੁਆਰਾ, ਵੀ ਉਹ ਕੀ ਕਹਿਣਾ ਚਾਹ ਰਹੇ ਸੀਗੇ? ਵੀ ਉਹ ਬਾਰ-ਬਾਰ ਉਹੀ ਕਹਿ ਰਹੇ ਸੀਗੇ ਵੀ ਨਹੀਂ ਇਹ ਠੀਕ ਸੀਗਾ, ਉਹਨਾਂ ਨੇ ਵੀ ਇਨਕਨਸਿਸਟੈਂਸੀ ਨਹੀਂ ਸੀਗੀ, ਕਿੱਦਾਂ, ਉਹ ਕੀ ਕਹਿੰਦੇ ਸੀਗੇ ਫਿਰ? ਉਹ ਇਹੀ ਕਹਿੰਦੇ ਸੀਗੇ ਕਿ ਜਿਹੜਾ ਵਕੀਲ ਤੁਸੀਂ ਹਾਇਰ ਕੀਤਾ, ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਪਹਿਲਾਂ ਹੀ ਵਧੀਆ ਵਕੀਲ ਹਾਇਰ ਕਰ ਲਓ। ਇਸ ਲਈ ਜਿਹੜੀ ਇਹਨੇ ਮਿਸਟੇਕ ਕੀਤੀ ਹੈ, ਇਹਨੇ ਟੈਕਨੀਕਲ ਮਿਸਟੇਕ ਆ, ਇਸ ਲਈ ਸਾਨੂੰ ਇਹ ਕੇਸ ਨੂੰ ਦੁਬਾਰਾ ਰੀਓਪਨ ਨਹੀਂ ਕਰਨਾ ਚਾਹੀਦਾ। ਤੇ ਦੂਜੀ ਗੱਲ ਉਹਨਾਂ ਨੇ ਇਹ ਕਿਹਾ ਕਿ ਇਹਨੇ ਆਪ ਬਿਆਨ ਦਿੱਤੇ, ਇਹਨੇ ਸਾਈਨ ਕੀਤਾ ਸਾਰਾ, ਸੋ ਕਿਸੇ ਵੀ ਐਂਗਲ ਨਾਲ ਇਹ ਵਕੀਲ ਦੀ ਜਾਂ ਉਹਦੀ ਗਲਤੀ ਨਹੀਂ, ਇਹ ਇਨਕਨਸਿਸਟੈਂਸੀ ਹੈ, ਇਹਨੂੰ ਗਲਤੀ ਮੰਨਿਆ ਜਾਣਾ ਚਾਹੀਦਾ, ਤੇ ਬੰਦਾ ਝੂਠ ਬੋਲ ਰਿਹਾ, ਉਹਨਾਂ ਦੀ ਇਹ ਆਰਗੂਮੈਂਟ ਸੀਗੀ। ਠੀਕ ਹੈ। ਸੋ ਅੱਗੇ ਫਿਰ ਹੋਰ ਫਿਰ ਇਸ ਕੇਸ ਦੇ ਵਿੱਚ ਅੱਗੇ ਇਹਨਾਂ ਆਰਗੂਮੈਂਟਸ ਤੋਂ ਬਾਅਦ ਦੇ ਵਿੱਚ ਅੱਗੇ ਫਿਰ ਕੀ ਚੱਲਿਆ? ਹੋਰ ਕਿਹੜੇ ਆਰਗੂਮੈਂਟ ਇਸ ਦੇ ਵਿੱਚ ਹੋਰ ਹੋਏ? ਫਿਰ ਇਹੀ ਸੀਗਾ। ਸੋ ਮੇਨ ਇਹਦੇ ਵਿੱਚ ਆਰਗੂਮੈਂਟ ਇਹੀ ਸੀਗੀ ਕਿ ਜਿਹੜਾ 5th ਅਮੈਂਡਮੈਂਟ ਆ, ਕਿਉਂਕਿ ਆਹ ਸਾਰੀਆਂ ਚੀਜ਼ਾਂ ਹੋਈਆਂ, ਇਹਨੂੰ ਬੰਦੇ ਨੂੰ ਡਿਊ ਪ੍ਰੋਸੈਸ ਜਿਹੜੀ ਕਲੌਜ਼ ਸੀਗੀ ਉਹਦੀ ਵਾਇਲੇਸ਼ਨ ਆ। ਸੋ ਡਿਊ ਪ੍ਰੋਸੈਸ ਕਲੌਜ਼ ਦੀ ਵਾਇਲੇਸ਼ਨ ਕਰਕੇ ਜਿਹੜਾ ਇਹ ਆ, ਬੰਦੇ ਨੂੰ ਦੁਬਾਰਾ ਇੱਕ ਚਾਂਸ ਦੇਣਾ ਚਾਹੀਦਾ, ਤੇ ਦੁਬਾਰਾ ਨਵੇਂ ਵਕੀਲ ਦੇ ਥਰੂ ਇਹ ਐਪਲੀਕੇਸ਼ਨ ਆਪਣੀ ਸਬਮਿਟ ਕਰੇ, ਤੇ ਦੁਬਾਰਾ ਇਹਨੂੰ ਇੱਕ ਵਾਰੀ ਮੌਕਾ ਦਿਓ, ਤੇ ਫਿਰ ਜੇ ਤੁਹਾਨੂੰ ਲੱਗਦਾ ਕਿ ਇਹ ਇਨਕਨਸਿਸਟੈਂਸ ਆ, ਤੁਸੀਂ ਜ਼ਰੂਰ ਭਾਵੇਂ ਇਹਦਾ ਕੇਸ ਡਿਨਾਈ ਕਰ ਲਓ, ਪਰ ਜਿਹੜੀ ਆਹ ਚੀਜ਼ ਸੀਗੀ ਇਹ ਅਟਰਨੀ ਦੀ ਐਰਰ ਹੋਈ ਆ, ਤੇ ਇਹਨੂੰ ਬੰਦੇ ਨੂੰ ਦੁਬਾਰਾ ਚਾਂਸ ਮਿਲਣਾ ਚਾਹੀਦਾ। ਸੋ ਜਿਹੜਾ ਸਰਕਟ ਕੋਰਟ ਸੀਗਾ, ਸੈਕੰਡ ਸਰਕਟ, ਉਹਨੇ BIA ਨੂੰ ਰਿਮਾਂਡ ਕੀਤਾ। ਸੋ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਹੁਣ ਇਹਦੇ ਕੇਸ ਦੇ ਵਿੱਚ ਹੋਣਾ ਕੀ ਆ, ਸੋ ਮੋਸਟ ਲਾਈਕਲੀ ਜੇ ਸਾਰੀ ਚੀਜ਼ਾਂ ਸਾਰੇ ਇਹਦੇ ਫੇਵਰ 'ਚ ਐਡ ਹੋ ਗਈਆਂ, ਤਾਂ ਦੁਬਾਰਾ ਇਹਨੂੰ ਨਵੇਂ ਸਿਰੇ ਦਾ ਜਿਹੜਾ ਸੀਗਾ ਇਮੀਗ੍ਰੇਸ਼ਨ ਕੋਰਟ ਦੇ ਮੂਹਰੇ, ਜੱਜ ਦੇ ਮੂਹਰੇ ਜਿਹੜਾ ਪ੍ਰੋਸੈਸ ਸੀਗਾ, ਦੁਬਾਰਾ ਆਪਣਾ ਇੱਕ ਕਹਿ ਲਓ ਕਿ ਮੁੜ ਤੋਂ ਜਿਹੜਾ ਕੇਸ ਉਹ ਲੱਗੂਗਾ, ਤੇ ਸਾਰੇ ਮੁੱਦੇ ਫਿਰ ਦੁਬਾਰਾ ਹੋਰ ਨਵੀਆਂ ਡਿਵੈਲਪਮੈਂਟ ਕੀ ਆ ਕੇਸ ਦੇ ਵਿੱਚ, ਕੀ ਹੋ ਰਿਹਾ, ਸੋ ਉਹਨੂੰ ਇੱਕ ਵਾਰੀ ਫਿਰ ਦੁਬਾਰਾ ਆਪਣਾ ਨਵੇਂ ਸਿਰਿਓਂ ਜਿਹੜਾ ਆਪਣਾ ਅਸਾਈਲਮ ਦਾ ਕੇਸ ਜਿਹੜਾ ਪ੍ਰੈਜ਼ੈਂਟ ਕਰਨ ਦਾ ਮੌਕਾ ਮਿਲੂਗਾ। ਤੇ ਸਾਡੀ ਜਿਹੜੀ ਪਟੀਸ਼ਨ ਟੂ ਰਿਵਿਊ ਸੀਗੀ ਉਹ ਗ੍ਰਾਂਟ ਕਰਤੀ, PFR ਉਹਨੂੰ ਕਹਿੰਦੇ ਆ, ਤੇ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦਾ ਡਿਸੀਜਨ ਸੀਗਾ ਉਹਨੂੰ ਵਕੇਟ ਕਰਤਾ, ਤੇ ਕੇਸ ਜਿਹੜਾ ਸੀਗਾ ਵਾਪਸ BIA ਦੇ ਵਿੱਚ ਰਿਮਾਂਡ ਕਰਤਾ ਕਿ ਇਸ ਦੇ ਹਿਸਾਬ ਨਾਲ ਤੁਸੀਂ ਦੁਬਾਰਾ ਜਿਹੜਾ ਫੈਸਲਾ ਕਰੋ। ਸੋ ਇੱਥੇ ਇਹ ਤੁਸੀਂ ਥੋੜਾ ਜਿਹਾ ਦੱਸਣਾ ਚਾਹੋਗੇ? ਤੁਸੀਂ ਐਲੀਵੇਟਰ ਵਾਲੀ ਗੱਲ ਸ਼ੁਰੂਆਤ ਦੇ ਵਿੱਚ ਜਿਹੜੀ ਉਹ ਦੱਸੀ ਸੀ, ਸੋ ਫਿਰ ਭਰੋਸਾ ਕਿੱਦਾਂ ਦਿਵਾਇਆ ਗਿਆ ਵੀ ਸਿੰਘ ਨੇ ਐਕਚੁਅਲ ਦੇ ਵਿੱਚ ਇਹਨਾਂ ਨੂੰ ਕਿਹਾ ਸੀਗਾ ਇਹਨਾਂ ਤਰੀਕਾਂ ਦੇ ਬਾਰੇ? ਫਿਰ ਉਹ ਚੀਜ਼ ਨੂੰ ਪੁਸ਼ਟ ਕਿੱਦਾਂ ਕੀਤਾ ਗਿਆ? ਸੋ ਇਹਦੇ ਥੱਲੇ ਵਾਲੇ ਵਕੀਲ ਨੇ ਆਰਗਿਊ ਕੀਤਾ ਸੀਗਾ, ਪਰ ਸਾਡੀ ਆਰਗੂਮੈਂਟ ਇਹ ਸੀਗੀ ਕਿ ਤੁਹਾਨੂੰ ਭਰੋਸਾ ਦਿਵਾਉਣ ਦੀ ਲੋੜ ਹੀ ਨਹੀਂ, ਆਪਾਂ ਗਲਤ ਡਿਸਕਸ਼ਨ 'ਚ ਪੈ ਰਹੇ ਹਾਂ ਕਿ ਕਿਹਨੇ ਕੀ ਕਿਹਾ, ਵਕੀਲ ਨੇ ਕੀ ਕਿਹਾ, ਸਿੰਘ ਨੇ ਕੀ ਕਿਹਾ। ਸਾਨੂੰ ਸਿਰਫ ਇਸ ਚੀਜ਼ ਦੇ ਉੱਤੇ ਮੁੱਦਾ ਰੱਖਣਾ ਚਾਹੀਦਾ ਕਿ ਜਦੋਂ ਫੇਸ਼ਲੀ ਔਨ ਇਟਸ ਫੇਸ ਜਿਹੜਾ ਇੱਕ ਅਸਾਈਲਮ ਦੀ ਐਪਲੀਕੇਸ਼ਨ ਤੇ ਬਿਆਨ ਆ ਜਾਂ ਡੈਕਲੇਰੇਸ਼ਨ ਆ, CFI ਆ, ਉਹ ਗਲਤ ਹੈਗੀ ਆ, ਉਸ ਕੇਸ ਦੇ ਵਿੱਚ ਵਕੀਲ ਦੀਆਂ ਕਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ, ਤੇ ਕੀ ਉਸ ਕੇਸ ਦੇ ਵਿੱਚ ਜਿਹੜਾ ਸੀਗਾ ਬੰਦੇ ਨੂੰ ਨੁਕਸਾਨ ਪਹੁੰਚਿਆ ਕਿ ਨਹੀਂ ਪਹੁੰਚਿਆ, ਤੇ ਕੀ ਉਹ ਜਿਹੜਾ
ਕਨਸਟੀਟਿਊਸ਼ਨ ਦੀ ਅਮੈਂਡਮੈਂਟ ਡਿਊ ਪ੍ਰੋਸੈਸ ਹੈਗੀ ਆ ਕਿ ਉਹਦੀ ਖਾਨਾ ਪੂਰਤੀ ਹੋਈ ਹੈ ਕਿ ਨਹੀਂ ਹੋਈ ਹੈ। ਸੋ ਇਹ ਮੈਟਰ ਨਹੀਂ ਕਰਦਾ ਕਿ ਸਿੰਘ ਨੇ ਉਹਨੂੰ ਕੀ ਕਿਹਾ ਜਾਂ ਵਕੀਲ ਨੇ ਉਹਨੂੰ ਕੀ ਕਿਹਾ, ਉਹ ਤੁਸੀਂ ਗਲਤ ਡਿਸਕਸ਼ਨ ਵੱਲ ਜਾ ਰਹੇ ਹੋ। ਤੁਸੀਂ ਇਸ ਡਿਸਕਸ਼ਨ ਵੱਲ ਜਾਓ ਕਿ ਔਨ ਇਟਸ ਫੇਸ ਜਦੋਂ ਪੇਪਰ ਦੇ ਵਿੱਚ ਐਡੀ ਇਨਕਨਸਿਸਟੈਂਸੀਜ਼ ਵੱਡੀ ਹੈਗੀਆਂ, ਇੰਨੀ ਗਲਤੀ ਸੀ, ਉਹ ਫੜੀ ਨਹੀਂ ਕਿਸੇ ਨੇ। ਉਹ ਫੜੀ ਕਿਉਂ ਨਹੀਂ ਕਿਸੇ ਨੇ? ਠੀਕ ਹੈ। ਤੇ ਉਹ ਉਦਾਂ ਜਿਹੜਾ ਇਹਨਾਂ ਦੀ ਐਂਟਰੀ ਸੀ ਗੁਰਦੇਵ ਸਿੰਘ ਦੀ, ਉਹ ਇੱਥੇ ਅਮਰੀਕਾ ਦੇ ਵਿੱਚ ਸਤੰਬਰ ਦੀ ਹੋਈ ਸੀਗੀ। ਹਾਂਜੀ। ਸੋ ਉਹ ਅੱਛਾ, ਐਂਟਰੀ ਉਹਨਾਂ ਦੀ ਸਤੰਬਰ ਦੇ ਵਿੱਚ ਹੀ ਜਿਹੜੀ ਉਹ ਹੋਈ ਸੀ, ਤੇ ਜਿੱਥੇ ਉਹਨਾਂ ਨੇ ਕਿਹਾ ਸੀ ਵੀ ਮੈਨੂੰ ਅਗਸਤ ਦੇ ਵਿੱਚ ਜਿਹੜਾ ਉਹ ਹਮਲਾ ਹੋਇਆ ਸੀ, ਪਰ ਲਿਖਣ ਲੱਗਿਆਂ ਜਦੋਂ ਐਪਲੀਕੇਸ਼ਨ ਭਰੀ ਗਈ ਤੇ ਉਦੋਂ ਜੁਲਾਈ ਜਿਹੜਾ ਉਹ ਲਿਖ ਦਿੱਤਾ ਗਿਆ। ਹੁਣ ਤੁਸੀਂ ਤੁਹਾਨੂੰ ਮੈਂ ਇੱਕ ਹਾਂਜੀ ਸਟੈਪ ਹੋਰ ਫਰਕ ਲੈ ਜਾਣਾ। ਮੈਂ ਕਿਹਾ ਸਾਡੀ ਜਿਹੜੀ ਜੀ, ਆਰਗੂਮੈਂਟ ਸੀਗੀ ਉਹ ਮੈਟਰ ਨਹੀਂ ਕਰਦਾ ਐਂਟਰੀ ਸਤੰਬਰ 'ਚ ਸੀਗੀ ਕਿ ਜੁਲਾਈ ਦੇ ਵਿੱਚ ਸੀਗੀ, ਓਕੇ ਠੀਕ ਆ, ਕਿਉਂਕਿ ਓਕੇ ਸਾਡੀ ਜਿਹੜੀ ਆਰਗੂਮੈਂਟ ਉਹ ਕਹਿ ਰਹੀ ਕਿ ਤੁਹਾਡੀ ਇਨਕਨਸਿਸਟੈਂਸੀ ਹੈਗੀ ਹੈ। ਸਾਨੂੰ ਇਹ ਮੈਟਰ ਨਹੀਂ ਕਰਦਾ ਕਿ ਕਿਹਦੇ ਵੱਲੋਂ ਇਨਕਨਸਿਸਟੈਂਸੀ ਹੈਗੀ ਹੈ, ਕਲਾਇੰਟ ਵੱਲੋਂ ਕਿ ਵਕੀਲ ਵੱਲੋਂ। ਔਨ ਇਟਸ ਫੇਸ ਹੈਗੀ ਆ, ਉਹਨੂੰ ਐਡਰੈਸ ਕਰਨਾ ਚਾਹੀਦਾ ਸੀਗਾ। ਤੇ ਇਹ ਭਾਰ ਜਿਹੜਾ ਵਕੀਲ ਦੇ ਉੱਤੇ ਸੀਗਾ ਵੀ ਜੇ ਏਡੀ ਵੱਡੀ ਗਲਤੀ ਆ ਤੇ ਉਸ ਨੂੰ ਕਿਉਂ ਨਹੀਂ ਦਿਖੀ, ਵੀ ਉਹਨੂੰ ਜਿਹੜਾ ਉਹ ਹਾਂਜੀ। ਦਿਖਣੀ ਚਾਹੀਦੀ ਸੋ ਸੀਗੀ। ਬੇਸਿਕਲੀ ਉਹੀ ਆਰਗੂਮੈਂਟ ਸੀਗੀ ਕਿ ਤੁਸੀਂ ਸਹੀ ਲੈਂਸ ਦੇ ਨਾਲ ਦੇਖਿਆ ਨਹੀਂ ਕਿ ਇਹ ਭਾਰ ਵਕੀਲ ਦੇ ਉੱਤੇ ਪੈਂਦਾ ਕਿ ਨਹੀਂ ਪੈਂਦਾ। ਠੀਕ ਹੈ। ਸੋ ਸਰਕਟ ਕੋਰਟ ਨੇ ਤੁਹਾਡੀ ਇਸ ਗੱਲ ਨੂੰ ਮੰਨਿਆ। ਹੁਣ ਤੁਸੀਂ ਇਸ ਦੇ ਵਿੱਚ ਕਿਹਾ ਸੀਗਾ ਵੀ ਜੇ ਸਾਰਾ ਕੁਝ ਗੁੱਡ ਹੁੰਦਾ ਹੈ ਤੇ ਨਵੇਂ ਸਿਰੋਂ ਇਹ ਹੋਊਗਾ। ਸੋ ਹਾਲ ਦੀ ਘੜੀ ਉਸ ਦੇ ਲਈ ਕਿੰਨੀ ਕੁ ਇਹ ਵੇਟ ਹੈਗੀ ਹੈ, ਕਦੋਂ ਤੱਕ ਤੁਹਾਨੂੰ ਕਨਫਰਮ ਹੋਊਗਾ ਵੀ ਨਵੇਂ ਜਿਹੜੇ ਸਬੂਤ ਜਾਂ ਨਵੇਂ ਐਵੀਡੈਂਸ ਆ ਉਹਦੇ ਵਿੱਚ ਐਡ ਹੋਣਗੇ ਜਾਂ ਪੁਰਾਣਿਆਂ ਦੇ ਸਿਰ ਤੇ ਜਿਹੜਾ ਉਹ ਚੱਲੂਗਾ? ਇਹ ਤਾਂ ਪਹਿਲਾਂ ਹੁਣ BIA ਜਾਊਗਾ, ਫਿਰ ਉਹ ਆਪਣਾ ਟਾਈਮ ਲਊਗੇ, ਫਿਰ ਅੱਗੇ ਕੋਰਟ ਦੇ ਮੂਹਰੇ ਜਾਊਗਾ। ਸੋ ਇਦਾਂ ਸੀਗਾ, ਇਹਦਾ ਵਰਕ ਪਰਮਿਟ ਵੀ ਰੁਕ ਗਿਆ ਸੀਗਾ, ਟਰੱਕ ਚਲਾਉਂਦਾ ਸੀਗਾ ਉਹ ਵੀ ਰੁਕ ਗਿਆ ਸੀਗਾ ਸਾਰਾ। ਹੁਣ ਇਦਾਂ ਕਿ ਉਹ ਇਹਦੀਆਂ ਆਪਸ਼ਨਾਂ ਖੁੱਲੂਗੀਆਂ ਹੌਲੀ ਹੌਲੀ। ਹੁਣ ਦੁਬਾਰਾ ਇਹ ਕੰਮ ਚੜੂਗਾ, ਫਿਰ ਦੁਬਾਰਾ ਕੋਰਟ ਦੇ ਵਿੱਚ ਜਾਊਗਾ, ਫਿਰ ਮਾਸਟਰ ਹੀਅਰਿੰਗ ਪਊਗੀ ਜਾਂ ਸਿੱਧੇ ਡਾਇਰੈਕਟ, ਮਤਲਬ ਕਈ ਸਾਲਾਂ ਦਾ ਪ੍ਰੋਸੈਸ ਆ। ਆਉਣ ਵਾਲੇ ਸਮੇਂ ਦੇ ਵਿੱਚ ਸੋ ਆਪਾਂ ਫਿਰ ਸੁਣਾਂਗੇ ਫਿਰ ਤੁਹਾਡੇ ਕੋਲ ਵੀ ਕੀ ਬਾਅਦ ਦੇ ਵਿੱਚ ਅਪਡੇਟ ਜਿਹੜਾ ਇਸ ਦੇ ਬਾਬਤ ਜਿਹੜਾ ਉਹ ਹੁੰਦਾ ਆ। ਸੋ ਜੇ ਇਨ ਸ਼ਾਰਟ ਸਮਰਾਈਜ਼ ਕਰਨਾ ਹੋਵੇ, ਸਿੰਘ ਵਰਸਸ ਗਾਰਲੈਂਡ ਦਾ ਜਿਹੜਾ ਅਟਰਨੀ ਟਰਕਿਆਨਾ ਹੁਣਾਂ ਨੇ ਕੇਸ ਲੜਿਆ ਆ ਇਸ ਸਰਕਟ ਕੋਰਟ ਦੇ ਵਿੱਚ, ਜੇ ਤੁਸੀਂ ਸਮਰਾਈਜ਼ ਕਰਨਾ ਹੋਵੇ ਵੀ ਕੀ ਹੋਇਆ, ਕਿੱਦਾਂ ਹੋਇਆ, ਤੇ ਹੁਣ ਆਊਟਕਮ ਕੀ ਜਿਹੜੀ ਉਹ ਹੈਗੀ। ਸੋ ਜੇ ਸਮਰਾਈਜ਼ ਕਰਨਾ ਹੋਵੇ ਟੈਕਨੀਕਲ ਵਰਡਸ ਦੇ ਵਿੱਚ, ਜੇ ਸਮਰੀ ਕਰਨੀ ਹੋਵੇ ਤਾਂ ਇਹ ਹੈ ਕਿ ਜਦੋਂ ਫੇਸ਼ਲੀ ਇਨਵੈਲਿਡ ਇੱਕ ਡਾਕੂਮੈਂਟ ਹੁੰਦਾ ਕਿ ਇੱਕੋ ਐਪਲੀਕੇਸ਼ਨ ਦੇ ਵਿੱਚ ਤੁਹਾਡੀਆਂ ਡੇਟਸ ਨਹੀਂ ਐਡ ਹੋ ਰਹੀਆਂ ਕਿ ਤਰੀਕ ਜਦ ਕਦੋਂ ਤੁਸੀਂ ਇੰਡੀਆ ਛੱਡਿਆ, ਕਦੋਂ ਹਮਲਾ ਹੋਇਆ, ਉਹ ਕੇਸਾਂ ਦੇ ਵਿੱਚ ਜੇ ਤੁਹਾਡਾ ਵਕੀਲ ਤੁਹਾਨੂੰ ਕਰੈਕਸ਼ਨ ਨਹੀਂ ਕਰਦਾ ਤਾਂ ਉਹਦੇ ਬੇਸ ਤੇ ਜਿਹੜਾ ਤੁਹਾਡਾ ਕੇਸ ਆ ਉਹ ਰੀਓਪਨ ਹੋ ਸਕਦਾ। ਸਿੰਘ ਵਰਸਸ ਗਾਰਲੈਂਡ ਸੈਕੰਡ ਸਰਕਿਟ ਦਾ ਜਿਹੜਾ ਆਹ ਵਾਲਾ ਕੇਸ ਤੁਹਾਨੂੰ ਦਿੱਤਾ ਇਹਦੇ ਥੱਲੇ, ਤੇ ਜੇ ਕਿਸੇ ਦਾ ਇਹ ਕੇਸ ਦੀ ਸਾਈਟੇਸ਼ਨ ਹੈਗੀ ਆ 20-1855, ਸੋ ਇਹਨੂੰ ਸਾਈਟ ਕਰਕੇ ਤੁਸੀਂ ਆਪਣਾ ਜਿਹੜਾ ਕੇਸ ਆ ਰੀਓਪਨ ਕਰਾ ਸਕਦੇ ਆ। ਸੋ ਇਹ ਹੁਣ ਪ੍ਰੈਸੀਡੈਂਟ ਸੈੱਟ ਹੋ ਗਿਆ ਅਟਰਨੀ ਟਰਕਿਆਨਾ ਜੀ? ਸਾਰੇ ਇਹਨਾਂ ਦੇ ਹਾਂਜੀ ਪਬਲਿਸ਼ ਡਿਸੀਜਨ ਹੀ ਹੁੰਦੇ ਆ। ਸੋ ਮਤਲਬ ਹਾਂਜੀ ਫੈਕਟ ਪੈਟਰਨ ਜੇ ਸੇਮ ਹੈਗਾ ਤਾਂ ਜੀ। ਸੋ ਜਿਹੜੇ ਸੁਣ ਰਹੇ ਆ ਵੀ ਭਾਈ ਜੇ ਤੁਹਾਡਾ ਵੀ ਕੋਈ ਕੇਸ ਇਦਾਂ ਦਾ ਹੈ, ਤੁਹਾਨੂੰ ਲੱਗਦਾ ਹੈ ਉਹਦੇ ਵਿੱਚ ਇਨਫੈਕਟਿਵ ਜਿਹੜੀ ਕਾਉਂਸਲ ਆ ਉਹ ਹੋ ਸਕਦੀ ਹੈ, ਇਦਾਂ ਫੈਕਟ ਪੈਟਰਨ ਤੁਹਾਡੇ ਮੈਚ ਕਰਦੇ ਆ, ਤਾਂ ਫਿਰ ਤੁਹਾਡੇ ਕੋਲ ਇਸ ਸਰਕਟ ਕੋਰਟ ਦੇ ਵਿੱਚ ਇੱਕ ਮੌਕਾ ਹੋਊਗਾ ਵੀ ਤੁਸੀਂ ਕੇਸ ਨੂੰ ਜਿਹੜਾ ਉਹ ਓਪਨ ਕਰ ਸਕਦੇ ਆ। ਇੱਥੇ ਇਹ ਦੇਖੋ ਵੀ ਆਪਸ ਦੇ ਵਿੱਚ ਪਹਿਲਾਂ ਕਲਾਇੰਟ ਦਾ ਤੇ ਉਹਦਾ ਰਿਸ਼ਤਾ ਸੀਗਾ ਇਹਨਾਂ ਦਾ, ਬਾਅਦ ਦੇ ਵਿੱਚ ਇੱਕ ਦੂਜੇ ਦੇ ਉਲਟ ਵੀ ਜਿਹੜੇ ਉਹ ਹੋਏ ਆ। ਸੋ ਚੀਜ਼ਾਂ ਜਿਹੜੀਆਂ ਉਹ ਬਦਲ ਜਾਂਦੀਆਂ ਹੁੰਦੀਆਂ ਆ, ਪਰ ਇਹ ਆ ਵੀ ਭਾਈ ਧਿਆਨ ਦੇਣਾ ਚਾਹੀਦਾ ਜਦੋਂ ਵੀ ਤੁਸੀਂ ਕੇਸ ਲਾਉਂਦੇ ਆ, ਕਰਦੇ ਆ, ਵਕੀਲ ਨੂੰ ਵੀ ਤੇ ਜਿਹੜਾ ਲਗਵਾ ਰਿਹਾ ਹੈ ਵੀ ਭਾਈ ਇਦਾਂ ਆ।